ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਸੈਨੋਜੇ ਸਟੂਡੀਓਜ਼ ਤੋਂ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਜੁੜੇ ਹੋਏ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 13 ਤਰੀਕ ਆ, ਦਿਨ ਸੋਮਵਾਰ ਆ ਤੇ ਨਾਲ ਦੀ ਨਾਲ ਅੱਜ ਜਿਹੜਾ ਆ ਨਵਾਂ ਸਾਲ ਆ, ਇੱਕ ਚੇਤ ਆ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਵਧਾਈਆਂ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਟੇਰੀਕੇਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਵਾਸੀ ਐਲ ਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸਿੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਸੋ ਖਬਰਾਂ ਤੋਂ ਪਹਿਲਾਂ ਮੈਂ ਕਰੈਕਟ ਕਰਦਾ ਜਾਵਾਂ, ਕੱਲ ਨੂੰ ਜੀ ਚੇਤ ਪਹਿਲੀ 14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ, ਤੇ ਅੱਜ ਰਾਤ ਨੂੰ 6 ਵਜੇ ਤੋਂ ਲੈ ਕੇ 12 ਵਜੇ ਤਾਈਂ ਫਰੀਮੌਂਟ ਗੁਰਦੁਆਰਾ ਸਾਹਿਬ ਲਗਾਤਾਰ ਕੀਰਤਨ ਦਰਬਾਰ ਹੋਊਗਾ। ਜੀ ਸੋ ਉਹਨਾਂ ਨੇ 12 ਵਜੇ ਤਾਈਂ ਕੀਰਤਨ ਕਰਨਾ। ਤੇ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ, ਬਾਈਡਨ ਐਡਮਿਨਿਸਟ੍ਰੇਸ਼ਨ ਜੋ ਹਮੇਸ਼ਾ ਹੀ ਡਰਿਲਿੰਗ ਦਾ ਵਿਰੋਧ ਕਰਦੇ ਰਹਿੰਦੇ ਸੀ, ਸਭ ਤੋਂ ਆਉਂਦਿਆਂ ਨੇ ਇਹਨਾਂ ਨੇ ਬਹੁਤ ਵੱਡਾ ਜਿਹੜਾ ਕੈਨੇਡਾ ਤੇ USA ਦੇ ਵਿੱਚ ਪ੍ਰੋਜੈਕਟ ਸੀ ਉਸ ਨੂੰ ਸਕ੍ਰੈਪ ਕਰ ਦਿੱਤਾ ਸੀ, ਜਿਹਦੇ ਨਾਲ 10,000 ਤੋਂ ਵੱਧ ਲੋਕਾਂ ਦੀਆਂ ਜੌਬਸ ਵੀ ਗਈਆਂ ਸੀਆਂ। ਤੇ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਲਾਸਕਾ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਆ, ਜਿਸ ਨੂੰ ਵਿਲੋ ਕਰਕੇ ਜਾਣਿਆ ਜਾਂਦਾ, ਵਿਲੋ ਆਇਲ ਪ੍ਰੋਜੈਕਟ, ਉਸ ਨੂੰ ਅਪਰੂਵ ਕਰ ਦਿੱਤਾ ਹੈਗਾ ਆ। ਹਾਲਾਂਕਿ ਉਹਨਾਂ ਦਾ ਜਿਹੜਾ ਵਿਰੋਧ ਆ ਕਾਫੀ ਜ਼ਿਆਦਾ ਹੋ ਰਿਹਾ ਹੈਗਾ। 13 ਮਿਲੀਅਨ ਤੋਂ ਲੈ ਕੇ 23 ਮਿਲੀਅਨ ਏਕੜ ਤੱਕ ਜੋ ਨੈਸ਼ਨਲ ਪੈਟਰੋਲੀਅਮ ਰਿਜ਼ਰਵ ਅਲਾਸਕਾ ਦਾ ਉਹ ਲੀਜ਼ ਦੇ ਉੱਤੇ ਦਿੱਤਾ ਜਾਊਗਾ। ਇਹ ਜਿਹੜੀ ਸਾਰੀ ਜਗ੍ਹਾ ਆ, ਇਹ ਆਰਕਟਿਕ ਸਰਕਲ ਤੋਂ 200 ਮੀਲ ਨਾਰਥ ਆ। ਇੱਥੇ ਕੋਈ ਸੜਕ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਨਹੀਂ ਜਾਂਦੀ, ਪਰ ਇਹ ਜਿਹੜਾ 600 ਮਿਲੀਅਨ ਬੈਰਲ ਕਰੂਡ ਆਇਲ ਪ੍ਰੋਡਿਊਸ ਕਰੂਗਾ ਆਉਣ ਵਾਲੇ 30 ਸਾਲਾਂ ਦੇ ਵਿੱਚ। ਇਹ ਜੋ ਬਿਲੋ ਪ੍ਰੋਜੈਕਟ ਆ, ਇਸ ਨੂੰ ਆਇਲ ਦੇ ਜਿਹੜੇ ਵੱਡੇ ਜਾਇੰਟ ਕੰਪਨੀਜ਼ ਆ, ਕਨੋਕੋ ਫਿਲਿਪਸ, ਇਹ ਜਿਹੜਾ ਲੀਡ ਕਰ ਰਹੀ ਆ। ਤੇ ਇਸ ਦੇ ਨਾਲ ਜੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 600 ਮਿਲੀਅਨ ਬੈਰਲ, ਸੋ ਕਾਫੀ ਜ਼ਿਆਦਾ ਜਿਹੜਾ ਆ ਫਾਇਦਾ ਹੋਊਗਾ। ਗੈਸ ਦੇ ਸੰਬੰਧ ਦੇ ਵਿੱਚ 280 ਮਿਲੀਅਨ ਮੀਟ੍ਰਿਕ ਟਨਸ ਆਫ ਕਾਰਬਨ ਐਮਿਸ਼ਨਸ ਇਹਦੇ ਵਿੱਚੋਂ ਪ੍ਰੋਡਿਊਸ ਵੀ ਹੋਣਗੀਆਂ, ਜੋ ਕਿ ਐਟਮੋਸਫੇਅਰ ਦੇ ਵਿੱਚ ਜਾਣਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸੇ ਦੇ ਨਾਲ 5 ਸਾਈਟਾਂ 'ਚੋਂ 3 ਸਾਈਟਾਂ ਦੀ ਇਹਨਾਂ ਨੇ ਪ੍ਰਵਾਨਗੀ ਦਿੱਤੀ ਆ, ਤੇ ਬਾਕੀ ਨਾਲ ਦੇ ਨਾਲ ਕਈ ਜਿਹੜੀਆਂ ਇਹਨਾਂ ਨੇ ਰੋਕੀਆਂ ਵੀ ਹੈਗੀਆਂ ਆ। ਕੁਛ ਜਿਹੜਾ ਇਹ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ ਵੀ 13 ਮਿਲੀਅਨ ਏਕੜ ਦੀ ਜਿਹੜੀ ਲੈਂਡ ਆ ਨੈਸ਼ਨਲ ਪੈਟਰੋਲੀਅਮ ਰਿਜ਼ਰਵ ਵਾਲੀ, ਇਸ ਦੇ ਵਿੱਚ ਇਹਨਾਂ ਨੇ ਜਿਹੜੀ ਰੋਕ ਵੀ ਜਿਹੜੀ ਉਹ ਲਾਈ ਆ ਵੀ ਇੱਥੇ ਡਰਿਲਿੰਗ ਆ ਉਹ ਨਹੀਂ ਹੋਊਗੀ। ਇਨਡੈਫੀਨੇਟਲੀ ਬਲੌਕ ਕਰ ਦਿੱਤੇ ਆ ਮਿਲੀਅਨਸ ਆਫ ਏਕੜਸ ਆਫ ਲੈਂਡ ਵਾਟਰ, ਜਿਹੜੀ ਫਿਊਚਰ ਆਇਲ ਡਰਿਲਿੰਗ ਤੋਂ ਇੱਕ ਪਾਸੇ ਇਹ ਰੋਕ ਰਹੇ ਆ, ਦੂਜੇ ਪਾਸੇ ਜਿਹੜਾ ਆ ਇਸ ਨੂੰ ਅਪਰੂਵਲ ਜਿਹੜਾ ਆ ਉਹ ਦੇ ਰਹੇ ਹੈਗੇ ਆ। ਰੀਸੈਂਟਲੀ ਜਿਹੜੇ ਅਲਾਸਕਾ ਤੋਂ ਸੈਨੇਟਰ ਸੀਗੇ ਉਹ ਕਹਿ ਰਹੇ ਸੀਗੇ ਬਾਈਡਨ ਪ੍ਰਸ਼ਾਸਨ ਨੂੰ ਵੀ ਭਾਈ ਤੁਸੀਂ ਇਸ ਨੂੰ ਪ੍ਰਵਾਨਗੀ ਜਿਹੜੀ ਉਹ ਵਿਲੋ ਪ੍ਰੋਜੈਕਟ ਨੂੰ ਜਿਹੜੀ ਉਹ ਦੇਣੀ ਚਾਹੀਦੀ ਹੈਗੀ ਆ। ਸੋ ਆਰਟਿਕ ਡਰਿਲਿੰਗ ਦੇ ਵਿੱਚ ਇੱਕ ਥਾਂ ਦੇ ਉੱਤੇ ਜਿੱਥੇ ਇਹਨਾਂ ਨੇ
ਅਪਰੂਵਲ ਦਿੱਤਾ ਆ। ਉੱਥੇ ਕਈ ਇਲਾਕਿਆਂ ਦੇ ਵਿੱਚ ਇਹਨਾਂ ਨੇ ਪੱਕੇ ਤੌਰ ਦੇ ਉੱਤੇ ਜਾਂ ਅਣਮਿੱਥੇ ਸਮੇਂ ਦੇ ਲਈ ਜਿਹੜੀ ਉਹ ਰੋਕ ਲਗਾ ਦਿੱਤੀ ਆ। $8 ਬਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਵਿਲੋ ਆਇਲ ਪ੍ਰੋਜੈਕਟ ਜਿਹੜਾ ਆ ਉਹ ਦੇਖਿਆ ਜਾ ਰਿਹਾ ਆਨਲਾਈਨ, ਤੇ ਉੱਥੋਂ ਦੇ ਜਿਹੜੇ ਕਈ ਲੋਕ ਆ ਉਹਨਾਂ ਨੇ ਇਸ ਦੀ ਵਿਰੋਧਤਾ ਵੀ ਜਿਹੜੀ ਆ ਉਹ ਕੀਤੀ ਸੀ। ਸੋ ਅੱਜ ਹੀ ਇਹਨਾਂ ਨੇ ਇਹ ਜਿਹੜਾ ਹਰਜੋਤ ਸਿੰਘ ਜੀ ਐਲਾਨ ਕਰ ਦਿੱਤਾ ਹੈ। ਨੈਸ਼ਨਲ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ 23 ਮਿਲੀਅਨ ਏਕੜ ਦੇ ਵਿੱਚੋਂ 13 ਮਿਲੀਅਨ ਦੇ ਉੱਤੇ ਲੀਜ਼ਸ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਆਇਲ ਤੇ ਗੈਸ ਜਿਹੜੀਆਂ ਆ ਉਸ ਨੂੰ ਕੱਢਣ ਦੇ ਲਈ। ਸੋ ਲੰਮਾ ਚੌੜਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੰਮ ਆ ਉਹ ਹੁਣ ਹੋਵੇਗਾ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਜਿਹੜਾ ਕੀਸਟੋਨ ਐਕਸਲ ਪਾਈਪਲਾਈਨ ਸੀ ਉਹਦੇ ਰੱਦ ਹੋਣ ਦੇ ਨਾਲ ਕਈ ਜੋਬਾਂ ਜਿਹੜੀਆਂ ਉਹ ਨਿਕਲੀਆਂ ਆ, ਉਹ ਬੰਦ ਹੋਈਆਂ ਆ, ਤੇ ਆਪਾਂ ਦੇਖਿਆ ਵੀ ਤੇਲ ਦੀਆਂ ਕੀਮਤਾਂ ਕਿੱਦਾਂ ਜਿਹੜੀਆਂ ਉਹ ਵਧੀਆਂ। ਆਪਾਂ ਬਾਹਰਲੇ ਮੁਲਕਾਂ ਤੋਂ ਜਿਹੜਾ ਉਹ ਤੇਲ ਜਿਹੜੀ ਉਹ ਲੈਂਦੇ ਰਹੇ, ਤੇ ਐਨਰਜੀ ਇੰਡੀਪੈਂਡੈਂਸ ਦੇ ਲਈ ਇਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਇਹ ਜ਼ਰੂਰੀ ਨੇ। ਤੇ ਪਰ ਇੰਟੀਰੀਅਰ ਮਿਨਿਸਟਰ ਇਹ ਵੀ ਨਾਲ ਦਾਅਵਾ ਕਰ ਰਹੇ ਆ ਵੀ ਹੁਣ ਤੱਕ ਦਾ ਸਭ ਤੋਂ ਤੇਜ਼ੀ ਤੇ ਅਗਰੈਸਿਵ ਜਿਹੜਾ ਇਹਨਾਂ ਨੇ ਕਹਿ ਲਓ ਵੀ ਕਲਾਈਮੇਟ ਆਪਣਾ ਏਜੰਡਾ ਹੈਗਾ ਆ ਉਸ ਨੂੰ ਤੇਜ਼ੀ ਦੇ ਨਾਲ ਜਿਹੜਾ ਆ ਉਹ ਡਿਲੀਵਰ ਕਰ ਰਹੇ ਆ। ਇੱਕ ਪਾਸੇ ਰੋਕਾਂ ਤੇ ਇੱਕ ਪਾਸੇ ਜਿਹੜੀ ਆ ਉਹ ਲੀਜ਼ਸ ਅਪਰੂਵ ਕੀਤੀਆਂ ਗਈਆਂ ਨੇ। ਜੀ, ਪ੍ਰੈਜ਼ੀਡੈਂਟ ਓਬਾਮਾ ਨੇ ਆਰਕਟਿਕ ਓਸ਼ਨ ਦੇ ਵਿੱਚ ਬਿਊਫੋਰਟ ਚੱਕਸ਼ੀ ਸੀਜ਼ ਦੇ ਜੋ ਏਰੀਆ ਸੀ ਕੁਝ ਪੋਰਸ਼ਨ ਉਹਨਾਂ ਦੇ ਉੱਤੇ ਡ੍ਰਿਲਿੰਗ ਬੈਨ ਕੀਤੀ ਸੀ। 1953 ਵਾਲਾ ਜੋ ਲਾਅ ਆ ਉਸ ਨੂੰ ਯੂਜ਼ ਕਰਕੇ ਵੀ ਪ੍ਰੈਜ਼ੀਡੈਂਟ ਬਲੌਕ ਕਰ ਸਕਦਾ ਹੈਗਾ ਸੇਲ ਆਫ ਆਫਸ਼ੋਰ ਡ੍ਰਿਲਿੰਗ ਤੇ ਮਾਈਨਿੰਗ ਰਾਈਟਸ ਨੂੰ। ਪ੍ਰੈਜ਼ੀਡੈਂਟ ਟਰੰਪ ਨੇ ਸਾਰਾ ਕੁਝ ਬਾਅਦ ਦੇ ਵਿੱਚ ਖੋਲ ਦਿੱਤਾ ਸੀ ਕੋਸਟਲ ਵਾਟਰਸ ਆਫ ਯੂਨਾਈਟਿਡ ਸਟੇਟਸ ਫॉर ਆਇਲ ਤੇ ਗੈਸ ਡ੍ਰਿਲਿੰਗ ਦੇ ਲਈ, ਜਿਹੜੇ ਪ੍ਰੋਟੈਕਟ ਵੀ ਕੀਤੇ ਗਏ ਸੀ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਕੋਈ ਨੰਬਰ ਆਫ ਸਾਈਟਸ ਜਿਹੜੇ ਅਲਾਸਕਾ ਦੇ ਵਿੱਚ ਆ, ਜਿਹਦੇ ਵਿੱਚ ਸ਼ਿਕਪਕ ਲੇਕ, ਉਟਕੁਕ ਅਪਲੈਂਡਸ, ਕੋਲਵਿਲ ਰਿਵਰ, ਕੈਸਗਲਕ ਲਗੂਨ, ਪੀਅਰਡ ਵੇ ਸਪੈਸ਼ਲ ਏਰੀਆਜ਼ ਜੋ ਆ ਉਹ ਉੱਥੇ ਜਿਹੜਾ ਬੈਨ ਲਾਇਆ ਗਿਆ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਜੋ ਫਰੈਂਕ ਮੈਚੀਰੋਲਾ ਆ ਵਾਈਸ ਪ੍ਰੈਜ਼ੀਡੈਂਟ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਦੇ, ਉਹਨਾਂ ਨੇ ਇਹ ਕਿਹਾ ਵੀ ਹੁਣ ਵਾਲੀ એનર્ਜੀ ਕ੍ਰਾਈਸਿਸ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਫੋਕਸ ਕਰਨਾ ਚਾਹੀਦਾ ਯੂਐਸ ਦੀ એનર્ਜੀ ਦੀ ਸਿਕਿਉਰਿਟੀ ਤੇ ਹੋਰ ਅਲਾਸਕਾ ਦੇ ਜਿਹੜੇ ਪਰਿਵਾਰ ਆ ਉਹਨਾਂ ਦੇ ਲਈ ਨਾਲ ਰਲ ਕੇ ਖੜਨ ਦੇ ਲਈ। ਜੀ ਜੀ ਬਿਲਕੁਲ। ਚਲੋ ਦੇਖੋ ਇਸ ਦੇ ਵਿੱਚ ਅੱਗੇ ਹੁਣ ਹੋਰ ਅੱਗੇ ਕੀ ਜਿਹੜਾ ਉਹ ਬਣਦਾ ਆ, ਪਰ ਨਵਾਂ ਜਿਹੜੀ ਚਰਚਾ ਆ ਉਹ ਜਿਹੜੀ ਜ਼ਰੂਰ ਇਸ ਦੇ ਬਾਬਤ ਸ਼ੁਰੂ ਹੋ ਚੁੱਕੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਲਗਾਤਾਰ ਜਿਹੜੇ ਮੀਂਹ ਪਏ ਆ ਉਸ ਦੇ ਨਾਲ ਕਈ ਥਾਵਾਂ ਦੇ ਉੱਤੇ ਇਸ ਐਟਮੋਸਫੇਰਿਕ ਰਿਵਰ ਨੇ ਭਾਰੀ ਨੁਕਸਾਨ ਕੀਤਾ ਆ। ਆਲਦੋ ਕਈ ਇਲਾਕੇ ਬਚੇ ਵੀ ਜਿਹੜੇ ਉਹ ਰਹੇ ਆ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਗੜੇਮਾਰੀ ਤੇ ਜਿਹੜੇ ਹਰਜੋਤ ਸਿੰਘ ਜੀ ਮੀਂਹ ਬਹੁਤ ਪਏ ਨੇ। 18 ਮਿਲੀਅਨ ਲੋਕ ਕੈਲੀਫੋਰਨੀਆ 'ਚ ਅਜੇ ਵੀ ਫਲੱਡ ਅਲਰਟਸ ਦੇ ਅੰਡਰ ਦੱਸੇ ਜਾਂਦੇ ਨੇ, ਜਿਨ੍ਹਾਂ ਵਿੱਚ ਸੈਨ ਫਰਾਂਸਿਸਕੋ, ਓਕਲੈਂਡ, ਸੈਕਰਾਮੈਂਟੋ ਤੇ ਫ੍ਰੈਸਨੋ ਦੇ ਕਈ ਇਲਾਕੇ ਕਾਉਂਟੀਜ਼ ਦੇ ਜਿਹੜੇ ਉਹ ਆ ਰਹੇ ਨੇ। ਮੋਨਰੇ ਕਾਉਂਟੀ ਦੇ ਵਿੱਚ ਪਜਾਰੋ ਰਿਵਰ ਦੀ ਜਿਹੜੀ ਹਰਜੋਤ ਸਿੰਘ ਜੀ ਲੈਵੀ ਟੁੱਟੀ, ਬੰਨ ਟੁੱਟੀ ਆ, ਉਸ ਦੇ ਨਾਲ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੈਗਾ ਆ। ਸੋ ਆਪਾਂ ਦੇਖ ਸਕਦੇ ਹਾਂ ਉੱਥੇ ਵੀ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਸ਼ਹਿਰ ਵੱਲ ਨੂੰ ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਰੁੜਦਾ ਜਾ ਰਿਹਾ ਸੀ, ਤੇ ਕਾਫੀ ਡੈਡਲੀ ਫਲੱਡਿੰਗ ਤੇ ਵਾਈਡ ਸਪਰੈਡ ਡੈਮੇਜ ਜਿਹੜਾ ਆ ਇਸ ਕਰਕੇ ਆਲਰੇਡੀ ਹੋ ਚੁੱਕਾ ਆ। ਮੈਂਡੇਟਰੀ ਇਵੈਕੂਏਸ਼ਨਸ ਜਿਹੜੀਆਂ ਆ ਉਹ ਜਾਰੀ ਕੀਤੀਆਂ ਗਈਆਂ। ਉਹ ਵੀ ਜਿਹੜੇ ਪਜਾਰੋ ਰਿਵਰ ਦੀ ਜਿਹੜਾ ਬੰਨ ਟੁੱਟਾ ਆ, ਪਿਛਲੀ ਵਾਰੀ ਜਦੋਂ ਹਰਜੋਤ ਸਿੰਘ ਜੀ ਦਸੰਬਰ ਜਨਵਰੀ ਦੇ ਵਿੱਚ ਵੀ ਇੱਦਾਂ ਐਟਮੋਸਫੇਰਿਕ ਰਿਵਰਸ ਆਈਆਂ ਸੀ, ਉਦੋਂ ਵੀ ਵਿਲਟਨ ਟਾਊਨ ਦੇ ਨਜ਼ਦੀਕ ਜਿਹੜਾ ਬੰਨ ਆ ਉੱਥੇ ਟੁੱਟਾ ਸੀ, ਕਈ ਥਾਵਾਂ ਤੋਂ ਜਿਹੜਾ ਉਹ ਟੁੱਟ ਗਿਆ ਸੀਗਾ। ਉਹਦੇ ਕਰਕੇ ਉਹ ਵੀ ਲੋਕ ਆ ਉਹ ਨੁਕਸਾਨੇ ਗਏ ਸੀ। 5000 ਤੋਂ ਵੱਧ ਲੋਕ ਜਿਹੜੇ ਪਜੈਰੋ ਰਿਵਰ ਦੇ ਇਰਦ ਗਿਰਦ ਰਹਿੰਦੇ ਨੇ ਉਹਨਾਂ ਨੂੰ ਇਵੈਕੂਏਟ ਕਰਨਾ ਪਿਆ ਸੀਗਾ। ਸੋ ਕਹਿੰਦੇ ਵੀ ਸਟੋਰਮ ਦੇ ਚੱਲਦੇ, ਕਿਉਂਕਿ ਮੀਂਹ ਭਾਰੀ ਜਿਹੜਾ ਉਹ ਪੈ ਰਿਹਾ ਹੈਗਾ ਆ, ਪਰ ਉਸ ਦੇ ਕਰਦੇ ਉਹ ਹੁੰਦੇ ਹੋਇਆਂ ਜਿਹੜਾ ਇਸ ਲੈਵੀ ਨੂੰ ਬੰਨ ਨੂੰ ਜਿਹੜਾ ਬੰਨਣਾ ਹੁਣ ਕਾਫੀ ਔਖਾ ਹੋਊਗਾ। ਤੇ 120 ਫੁੱਟ ਚੌੜਾ ਜਿਹੜਾ ਹਰਜੋਤ ਸਿੰਘ ਜੀ ਇਹ ਬ੍ਰੇਕ ਆ। ਸੋ ਇਸ ਨੂੰ ਜਿਹੜਾ ਆ ਕਈ ਥਾਵਾਂ ਦੇ ਉੱਤੇ
ਜਿਹੜਾ ਉਹ ਬੰਨ੍ਹਣਾ ਪੈ ਸਕਦਾ ਆ। ਆਲੇ ਦੁਆਲੇ ਜਿਹੜੇ ਖੇਤੀਬਾੜੀ ਦਾ ਥਾਂ ਸੀਗਾ ਉਹ ਵੀ ਪੂਰੀ ਤਰ੍ਹਾਂ ਇਸ ਹੜ੍ਹ ਦੇ ਕਰਕੇ ਡੁੱਬ ਗਿਆ ਹੈਗਾ। ਨੈਸ਼ਨਲ ਵੈਦਰ ਸਰਵਿਸ ਦੇ ਸਟਾਰਮ ਪ੍ਰੈਡਿਕਸ਼ਨ ਇਹ ਕਿਆਸਰੀਆਂ ਲਾ ਰਹੇ ਆ ਵੀ 4 ਲੈਵਲਸ ਜਿਹੜੇ ਹੁੰਦੇ ਆ ਰਿਸਕ ਦੇ, ਉਹਨਾਂ ਵਿੱਚੋਂ ਲੈਵਲ 3 ਰਿਸਕ ਐਕਸੈਸਿਵ ਰੇਨ ਦਾ ਨਰਦਰਨ ਕੈਲੀਫੋਰਨੀਆ ਦੇ ਵਿੱਚ ਉਹ ਅੱਜ ਦੇ ਦਿਨ ਰਹੂਗਾ। ਤੇ ਕੱਲ ਪਰਸੋਂ ਨੂੰ ਇੱਕ ਵਾਰੀ ਫੇਰ ਜਿਹੜਾ ਭਾਰੀ ਮੀਂਹ ਦੀਆਂ ਕਿਆਸਰੀਆਂ ਦੱਸੀਆਂ ਜਾ ਰਹੀਆਂ ਆ। ਫੋਰਕਾਸਟਰਸ ਇਹ ਕਿਆਸਰੀਆਂ ਲਾ ਰਹੇ ਨੇ 5000 ਫੁੱਟ ਤੋਂ ਹੇਠਾਂ ਦੀ ਉਚਾਈ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਫਲੱਡਿੰਗ ਇੰਪੈਕਟਸ ਕਾਫੀ ਜ਼ਿਆਦਾ ਹੋ ਸਕਦੇ ਆ। ਹੈਵੀ ਰੇਨ ਦੇ ਨਾਲ ਸਨੋ ਮੈਲਟ ਜਿਹੜੀ ਆ ਉਹਨਾਂ ਨੇ ਇੱਕ ਵਾਰੀ ਫੇਰ ਇਹਨਾਂ ਚਿੰਤਾਵਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਆ। ਕੱਲ ਜਿਹੜੇ ਹਰਜੋਤ ਸਿੰਘ ਜੀ ਇੱਥੇ ਕਰਮਨ, ਸੈਲਮਾ ਇਹਨਾਂ ਇਲਾਕਿਆਂ ਤੋਂ ਜਿਹੜੀਆਂ ਵੀਡੀਓਜ਼ ਫੋਟੋਜ਼ ਆਈਆਂ ਸੀ, ਆਪਣੇ ਵੀ ਬਹੁਤ ਸਾਰੇ ਜਿਹੜੇ ਫਾਰਮਰਸ ਆ ਇੱਧਰ ਰਹਿੰਦੇ ਆ ਉਹਨਾਂ ਨੇ ਦਿਖਾਇਆ ਵੀ ਘੰਟੇ ਦੇ ਵਿੱਚ ਹੀ ਘੰਟੇ 1.5 ਘੰਟੇ ਦੇ ਵਿੱਚ 1 ਇੰਚ ਤੱਕ ਮੀਂਹ ਜਿਹੜਾ ਉਹ ਪੈ ਗਿਆ। ਗੜੇਮਾਰੀ ਜਿਹੜੀ ਆ ਉਹ ਹੋਈ ਆ ਬਹੁਤ ਬੁਰੀ ਤਰ੍ਹਾਂ ਇਸ ਵਾਰ। ਜਿਹੜੀ ਹਰਜੋਤ ਸਿੰਘ ਜੀ ਫਸਲਾਂ ਦੇ ਉੱਤੇ ਖਾਸ ਕਰਕੇ ਜਿਹੜੀ ਨਟ ਕ੍ਰੌਪ ਆ ਉਹਨਾਂ ਨੂੰ ਕਾਫੀ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਹੈਗਾ। ਜੀ, ਸੋ ਬਿਲਕੁਲ ਇੱਕ ਹੋਰ ਸਟਾਰਮ ਅੱਜ ਆ ਰਿਹਾ ਹੈਗਾ, ਰਾਤ ਨੂੰ ਸ਼ੁਰੂ ਹੋ ਜਾਣਾ ਮੰਡੇ ਨੂੰ, ਜਿਹਦੇ ਕਰਕੇ ਫਲੱਡ ਦੇ ਬਹੁਤ ਜ਼ਿਆਦਾ ਚਾਂਸਸ ਆ ਸੈਕਰਾਮੈਂਟੋ ਵਾਲੇ ਏਰੀਏ ਦੇ ਵਿੱਚ। 10ਵਾਂ ਵੱਡਾ ਐਟਮੋਸਫੇਰਿਕ ਰਿਵਰ ਹਿੱਟ ਕਰਨ ਜਾ ਰਿਹਾ ਹੈ ਕੈਲੀਫੋਰਨੀਆ 'ਚ। ਸੋ ਇਹ ਆਪਾਂ ਪਹਿਲਾਂ ਕਦੇ ਟਰਮ ਵਾਲੀ ਸੁਣੀ ਨਹੀਂ ਸੀ, 2 ਸਾਲਾਂ ਤੋਂ ਹੀ ਸੁਣਨ ਲੱਗੇ ਆ। ਤੇ ਹੁਣ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਸੋਕੇ ਵਾਲੀ ਸਟੇਟ ਡਿਕਲੇਅਰ ਕੀਤੀ ਹੋਈ ਹੁਣ ਫਲੱਡਿੰਗ ਦੇ ਅੰਡਰ ਆ ਰਹੀ ਹੈਗੀ ਆ। ਕ੍ਰੈਗ ਸ਼ੂਮੇਕਰ ਇੱਕ ਮੀਟਰੀਓਲੋਜਿਸਟ ਹੈਗੇ ਆ ਨੈਸ਼ਨਲ ਵੈਦਰ ਸਰਵਿਸ ਦੇ ਸੈਕਰਾਮੈਂਟੋ ਦੇ ਵਿੱਚ। ਉਹ ਕਹਿੰਦੇ ਆ ਵੀ ਪੋਟੈਂਸ਼ੀਅਲ ਬਹੁਤ ਆ ਸੈਕਰਾਮੈਂਟੋ ਏਰੀਏ ਦੇ ਵਿੱਚ ਸਟ੍ਰੀਮ ਫਲੱਡਿੰਗ ਦਾ, ਕਿਉਂਕਿ ਜੋ ਸਨੋ ਆ ਉੱਪਰ ਉਹ ਵੀ ਪਿਘਲ ਰਹੀ ਆ ਤੇ ਉੱਤੋਂ ਮੀਂਹ ਜਿਹੜਾ ਆ ਰਿਹਾ ਤੇ ਉੱਤੋਂ ਜਿਹੜਾ ਟੈਂਪਰੇਚਰ ਆ ਉਹ ਵੀ ਹਾਈ ਹੈਗਾ ਆ। ਤੁਸੀਂ ਅੱਜ ਦੇਖਿਆ ਹੋਊਗਾ ਬਹੁਤ ਜਗ੍ਹਾ ਦੇ ਉੱਤੇ ਇੰਨੀ ਜ਼ਿਆਦਾ ਠੰਡ ਹੈ ਨਹੀਂ ਹੈਗੀ ਨਹੀਂ। ਤੇ ਹਵਾਵਾਂ ਜਿਹੜੀਆਂ ਆ ਬਹੁਤ ਤੇਜ਼ ਚੱਲ ਰਹੀਆਂ 50 ਮਾਈਲਸ ਪਰ ਆਵਰ ਦੇ ਹਿਸਾਬ ਨਾਲ। ਜੋ ਵੈਲੀ ਆ ਸੈਕਰਾਮੈਂਟੋ ਵਾਲਾ ਏਰੀਆ ਤੇ ਉੱਥੇ ਫੁੱਟ ਹਿਲਸ ਆ ਉਹਨਾਂ ਦੇ ਵਿੱਚ ਚੱਲਣਗੀਆਂ। ਟੋਲਮਨੀ ਕਾਉਂਟੀ ਦੇ ਏਰੀਏ ਦੇ ਵਿੱਚ ਥੰਡਰ ਸਟਾਰਮ ਉਹ ਆਉਣ ਦੇ ਬੜੇ ਚਾਂਸ ਆ। ਮੋਨਰੇ ਕਾਉਂਟੀ ਦੇ ਵਿੱਚ ਤੁਸੀਂ ਦੱਸਿਆ ਹੀ ਆ ਵੀ 8500 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਪਹਾੜੋ ਜਿਹੜੀ ਕਮਿਊਨਿਟੀ ਆ ਜਿੱਥੇ 1700 ਤੋਂ ਵੱਧ ਲੋਕ ਮੋਸਟਲੀ ਲਟੀਨੋ ਫਾਰਮ ਵਰਕਰਸ ਆ, ਉਹਨਾਂ ਦੇ ਤਾਂ ਸਾਰਿਆਂ ਦੇ ਵਿਚਾਰਿਆਂ ਦੇ ਘਰ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਏ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਕਹਿੰਦੇ ਵੀ ਜਿਹੜੇ ਗਵਰਨਮੈਂਟ ਦੇ ਆਫੀਸ਼ੀਅਲ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜਾ ਦਰਿਆ ਆ ਪਹਾੜੋ ਰਿਵਰ ਆ ਇਹਦੀ ਲੇਵੀ ਟੁੱਟ ਸਕਦੀ ਆ। ਸੋ ਉਹਦੇ ਉੱਤੇ ਉਹਨਾਂ ਨੇ ਕੋਈ ਸਖਤ ਐਕਸ਼ਨ ਮੌਕੇ ਤੇ ਨਹੀਂ ਲਿਆ। ਹਾਲਾਂਕਿ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਜਿਹੜੀ ਕੀਤੀ ਸੀ 34 ਕਾਉਂਟੀ 'ਚ, ਉਹਦੇ ਵਿੱਚ 6 ਕਾਉਂਟੀਜ਼ ਹੋਰ ਐਡ ਕਰ ਦਿੱਤੀਆਂ ਹੈਗੀਆਂ। ਪਿਛਲੇ 2 ਦਿਨਾਂ ਦੇ ਵਿੱਚ 20 ਇੰਚ ਤੋਂ ਵੱਧ ਸਨੋ ਸਿਆਰਾ ਨਵਾਡਾ ਵਾਲਾ ਜੋ ਏਰੀਆ ਆ ਉੱਥੇ ਉਹਨਾਂ ਪਹਾੜੀਆਂ ਤੇ ਪੈ ਚੁੱਕੀ ਆ। ਤੇ ਇਹ ਸਨੋ ਪੈਕ ਕਹਿੰਦੇ ਵੀ ਟਵਾਈਸ ਦੈਨ ਐਵਰੇਜ ਆ ਇਸ ਦਹਾਕੇ ਦੇ ਵਿੱਚ। UC ਬਰਕਲੇ ਦੇ ਸੈਂਟਰਲ ਸਿਆਰਾ ਸਨੋ ਲੈਬ ਦੇ ਜੋ ਸਾਇੰਟਿਸਟ ਆ ਉਹ ਦੱਸਦੇ ਆ ਜਿਹੜਾ ਨੈਕਸਟ ਰਾਉਂਡ ਆ, ਜਿਸ ਤਰ੍ਹਾਂ ਮੈਂ ਦੱਸਿਆ ਵੀ ਨਵਾਂ ਸਟਾਰਮ ਆ ਰਿਹਾ 2 ਤੋਂ 6 ਫੁੱਟ ਸਨੋ, 6500 ਫੁੱਟ ਦੀਆਂ ਤੇ 8000 ਫੁੱਟ ਦੀ ਉਚਾਈ ਵਾਲੀਆਂ ਪਹਾੜੀਆਂ ਆ ਉਹਨਾਂ ਦੇ ਉੱਪਰ ਜਿਹੜੀ ਆ ਇਹ ਇੰਨੀ ਸਨੋ ਪੈ ਸਕਦੀ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਫਲੱਡਿੰਗ ਬਹੁਤ ਜ਼ਿਆਦਾ ਖਤਰਨਾਕ ਆ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਹ ਪਹਾੜੋ ਜਿਹੜੀ ਰਿਵਰ ਵਾਲਾ ਪਹਾੜੋ ਵਾਲਾ ਕਮਿਊਨਿਟੀ ਏਰੀਆ ਪੂਰੀ ਤਰ੍ਹਾਂ ਡੁੱਬ ਗਿਆ ਆ। ਉਧਰ ਬੇਕਰਸਫੀਲਡ ਦੇ ਵਿੱਚ ਕਰਨ ਕਾਉਂਟੀ ਦੇ ਵਿੱਚ ਕਰਨਵਿਲ ਕਰਕੇ ਜੋ ਟਾਊਨ ਆ ਉੱਥੇ ਮੋਬਲ ਹੋਮ ਵਾਲਾ ਜਿਹੜਾ ਸਾਰੇ ਦਾ ਸਾਰਾ ਏਰੀਆ ਸੀ ਉਹ ਬਹੁਤ ਬੁਰੀ ਤਰ੍ਹਾਂ ਫਲੱਡਿੰਗ ਦੇ ਵਿੱਚ ਡੁੱਬਿਆ ਆ। 18 ਮਿਲੀਅਨ ਕੈਲੀਫੋਰਨੀਆ ਦੇ ਲੋਕ ਇਸ ਵੇਲੇ ਫਲੱਡ ਅਲਰਟ ਦੇ ਅੰਡਰ ਹੈਗੇ ਜੀ। ਮੋਨਰੇ ਕਾਉਂਟੀ ਦੇ ਵਿੱਚ ਜਿਹੜੀ ਪਹਾੜੋ ਜਿਹੜੀ ਦਰਿਆ ਆ ਉਹ ਬੰਨ੍ਹ ਟੁੱਟਣ ਤੋਂ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਉੱਥੇ ਪਹੁੰਚਿਆ ਜਿਹੜਾ ਹੈਗਾ ਆ 200 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਵੱਖ-ਵੱਖ ਥਾਵਾਂ ਤੋਂ ਕਰਨਾ ਪਿਆ ਹੈਗਾ ਆ। ਉਧਰ ਜਿਹੜੀ ਹਰਜੋਤ ਸਿੰਘ ਜੀ ਪੈਟਰਸਨ ਤੇ ਗ੍ਰੇਸਨ ਇਲਾਕਾ ਹੈ ਉਹਦੇ ਵਿੱਚ ਇਵੈਕੂਏਸ਼ਨ ਵਾਰਨਿੰਗਸ ਅੱਜ ਆਲਰੇਡੀ ਉਹਨਾਂ ਨੇ ਜਾਰੀ ਕਰ ਦਿੱਤੀਆਂ। ਸਟੈਨਿਸਲਸ ਕਾਉਂਟੀ ਦੀਆਂ ਖਬਰਾਂ ਜਿਹੜੀਆਂ ਉਹ ਕੁਛ ਆ ਰਹੀਆਂ ਨੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ। ਸੈਨ ਮਕੀਨ ਰਿਵਰ ਜਿਹੜੀ ਆ ਇਹਦੇ ਆਲੇ ਦੁਆਲੇ ਦੋਨੋਂ ਸ਼ਹਿਰ ਨੇ
ਤੇ ਦਰਿਆ ਜਿਹੜਾ ਇੱਥੇ ਸਵੈਲ ਕਰ ਸਕਦਾ ਆ, ਚੜ ਰਿਹਾ ਆ, ਤੇ ਉਹਦੇ ਕਰਕੇ ਇਹਨਾਂ ਨੇ ਇਹ ਜਿਹੜਾ ਕੀਤਾ ਹੈ। ਕਾਉਂਟੀ ਨੇ ਆਲਰੇਡੀ 2 ਜਿਹੜੇ ਸ਼ੈਲਟਰ ਆ ਉਹ ਸਾਲਵੇਸ਼ਨ ਆਰਮੀ ਰੈੱਡ ਸ਼ੀਲਡ ਜਿਹੜਾ ਲਾਸ ਵੇਗਸ ਸਟਰੀਟ ਤੇ ਜਿਹੜੇ ਸਟੈਨਿਸਲਸ ਕਾਉਂਟੀ ਫੇਅਰ ਗਰਾਊਂਡ ਟਰਲਕ ਦੇ ਵਿੱਚ ਆ, ਉੱਥੇ ਉਹਨਾਂ ਨੇ ਦੱਸੇ ਹੈਗੇ ਆ। ਮੋਡੈਸਟੋ ਏਰੀਏ ਦੇ ਵਿੱਚ ਵੀ ਜਿਹੜੇ ਸ਼ਨਿਚਰਵਾਰ ਨੂੰ ਕਈਆਂ ਨੇ ਇਵੈਕੂਏਸ਼ਨ ਵਾਰਨਿੰਗਸ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਸੀ, ਜਿਹੜੀਆਂ 1000 ਲੋਕਾਂ ਦੇ ਉੱਤੇ ਲਾਗੂ ਜਿਹੜੀਆਂ ਉਹ ਹੋਣੀਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਚੱਲ ਰਹੀ ਹੈਗੀ ਹੈ। ਥੰਡਰਸਟੋਰਮਸ, ਸਨੋ, ਇਹ ਹੁਣ ਆਮ ਹੀ ਜਿਹੜਾ ਹਰਜੋਤ ਸਿੰਘ ਜੀ ਰਹਿਣ ਵਾਲੇ ਹੈਗੇ ਆ। ਅਗਲੇ ਫਿਰ ਮੰਡੇ ਦੀ ਸ਼ਾਮ ਤੋਂ ਲੈ ਕੇ ਵੈਡਨਸਡੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਜਿਹੜਾ ਆ ਉਹ ਪੈ ਸਕਦਾ ਆ, ਤੇ ਉਹਦੇ ਨਾਲ ਕਾਫੀ ਜ਼ਿਆਦਾ ਡੈਮੇਜ ਹੋਊਗਾ। ਟੋਲੋਮਨ ਕਾਉਂਟੀ ਦੇ ਵਿੱਚ ਕਹਿੰਦੇ ਵੀ ਗੜੇ ਇੰਨੇ ਮੋਟੇ ਪਏ, ਕਈ ਗੱਡੀਆਂ ਦੀਆਂ ਵਿੰਡ ਸ਼ੀਲਡਸ ਵੀ ਜਿਹੜੀਆਂ ਆ ਉਹ ਟੁੱਟ ਗਈਆਂ ਹੈਗੀਆਂ ਆ। ਵੈਲੀ ਦੇ ਵਿੱਚ 1 ਤੋਂ 2 ਇੰਚ ਤੱਕ ਰੇਨ, ਤੇ ਫੁੱਟ ਹਿਲਸ ਦੇ ਵਿੱਚ 3 ਤੋਂ 5 ਇੰਚ ਤੱਕ ਜਿਹੜਾ ਮੀਂਹ ਆ ਉਸ ਦੀਆਂ ਕਿਆਸਣੀਆਂ ਇਸ ਟਾਈਮ ਦੱਸੀਆਂ ਜਾ ਰਹੀਆਂ ਹੈਗੀਆਂ। ਸੋ ਟ੍ਰੈਫਿਕ ਵੀ ਇਸ ਦੇ ਨਾਲ ਓਬਵੀਅਸਲੀ ਫਰਕ ਜਿਹੜਾ ਆ ਉਹ ਪੈਂਦਾ ਆ, ਤੇ ਇਸ ਦੇ ਨਾਲ ਆਪਾਂ ਦੇਖਦੇ ਹੀ ਆ ਵੀ ਜਿੱਥੇ ਅਰਬਨ ਫਲੱਡਿੰਗ ਦੀ ਖਤਰਾ ਵੀ ਜਿਹੜਾ ਉਹ ਨਾਲ ਬਣ ਜਾਂਦਾ ਹੈਗਾ ਆ। ਤੇ ਕਈ ਥਾਵਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਜ ਟੋਰਨੇਡੋ ਵਾਰਨਿੰਗ ਨੈਸ਼ਨਲ ਵੈਦਰ ਸਰਵਿਸ ਨੇ ਜਿਹੜੀ ਉਹ ਜਾਰੀ ਕੀਤੀ ਸੀਗੀ। ਸੋ ਇਹ ਵੀ ਜਿਹੜਾ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਜਿਹੜੇ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਜਿਹੜੀ ਉਹ ਰਹੂਗੀ। ਸੋ ਟੋਲੋਮਨੀ ਕਾਉਂਟੀ ਦੇ ਵਿੱਚ ਇਹ ਪਹਿਲਾਂ ਜਿਹੜੀ ਇਹਨਾਂ ਨੇ ਟੋਰਨੇਡੋ ਵਾਰਨਿੰਗ ਕੀਤੀ ਸੀ, ਤੇ ਸੈਟਰਡੇ ਨੂੰ ਜਿਹੜਾ ਆ ਟੋਲੋਮਨ ਕਾਉਂਟੀ ਦੇ ਵਿੱਚ ਕਨਫਰਮ ਕੀਤਾ ਗਿਆ ਇੱਕ ਟੋਰਨੇਡੋ ਜਿਹੜਾ ਉਹ ਜਿਹੜਾ ਟੱਚ ਡਾਊਨ ਵੀ ਜਿਹੜਾ ਉਹ ਹੋਇਆ ਸੀਗਾ। ਸੋ ਵੈਦਰ ਦਾ ਪਤਾ ਨਹੀਂ ਲੱਗ ਰਿਹਾ। ਹੁਣ ਦੇਖੋ ਹਰਜੋਤ ਸਿੰਘ ਜੀ, ਇੱਥੇ ਸੈਲਮਾ, ਕਰਮਨ, ਫ੍ਰੈਜ਼ਨੋ, ਕਲੋਵਿਸ ਤੋਂ ਕੋਈ ਬਹੁਤਾ ਦੂਰ ਨਹੀਂ ਆ, ਪਰ ਇੱਥੇ ਗੜੇਮਾਰੀ ਨਹੀਂ ਹੋਈ, ਪਰ ਉੱਧਰ ਜਿਹੜੀ ਉਹ ਬਹੁਤ ਜ਼ਿਆਦਾ ਤਗੜਾ ਜਿਹੜੇ ਥੰਡਰਸਟੋਰਮ ਜਿਹੜੇ ਹੋਏ ਆ, ਜਿਸ ਕਰਕੇ ਕਾਫੀ ਭਾਰੀ ਨੁਕਸਾਨ ਉੱਥੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈਗਾ ਜੀ। ਇਸੇ ਤਰ੍ਹਾਂ ਜੇ ਅਮਰੀਕਾ ਵੱਲ ਦੇਖੀਏ, ਨਿਊਯਾਰਕ ਵੱਲ ਵੀ ਕਾਫੀ ਸਨੋ ਪੈਣੀ ਹੈ। ਨਿਊ ਹੈਂਪਸ਼ਾਇਰ ਤਾਂ 12 ਇੰਚ ਤੱਕ ਸਨੋ ਪਊਗੀ ਆਉਣ ਵਾਲੇ 24 ਘੰਟਿਆਂ ਦੇ ਵਿੱਚ। ਸੋ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਵੈਦਰ ਆ ਕਾਫੀ ਇਸ ਟਾਈਮ ਖਰਾਬ ਚੱਲ ਰਿਹਾ ਹੈਗਾ। ਅਗਲੀ ਖਬਰ ਵੱਲ ਚਲੀਏ, ਯੂਕਰੇਨ ਨੂੰ ਲੈ ਕੇ ਯੂਕਰੇਨ ਦੀ ਜੋ ਮਿਲਟਰੀ ਆ ਉਹ ਇਹ ਕਹਿ ਰਹੀ ਆ ਕਿ ਰਸ਼ੀਆ ਵਾਲਿਆਂ ਨੂੰ ਅਸੀਂ ਕਾਫੀ ਜਿਹੜੀ ਆ ਲੜਾਈ ਦੇ ਵਿੱਚ ਮਾਤ ਦਿੱਤੀ ਆ। 220 ਦੇ ਕਰੀਬ ਜੋ ਰਸ਼ੀਅਨ ਇਹ ਕਹਿ ਰਹੇ ਆ ਵੀ 220 ਦੇ ਕਰੀਬ ਯੂਕਰੇਨੀਅਨ ਸਰਵਿਸਮੈਨ ਮਾਰੇ ਗਏ ਆ ਪਿਛਲੇ 24 ਘੰਟਿਆਂ ਤੇ। ਪਰ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹ ਕਹਿ ਰਹੇ ਆ ਕਿ ਰਸ਼ੀਆ ਦੇ ਅਸੀਂ 1100 ਤੋਂ ਵੱਧ ਫੌਜੀ ਮਾਰ ਦਿੱਤੇ ਹੈਗੇ ਆ। ਸੋ ਲੜਾਈ ਇੱਕਦਮ ਬਹੁਤ ਤੇਜ਼ ਹੋਈ ਆ। ਜੋ ਵਖਮਟ ਵਾਲਾ ਏਰੀਆ ਆ ਯੂਕਰੇਨ ਦੇ ਵਿੱਚ, ਰਸ਼ੀਆ ਵਾਲੇ ਉਸ ਨੂੰ ਕੈਪਚਰ ਕਰਨ ਲਈ ਕੋਸ਼ਿਸ਼ ਕਰ ਰਹੇ ਆ। ਤੇ ਦੂਸਰੇ ਪਾਸੇ ਜਿਸ ਤਰ੍ਹਾਂ ਚਾਈਨਾ ਨੇ ਪਿਛਲੇ ਦਿਨਾਂ ਦੇ ਵਿੱਚ ਸਾਊਦੀ ਅਰੇਬੀਆ ਤੇ ਈਰਾਨ ਨੂੰ ਜੱਫੀਆਂ ਪਵਾਈਆਂ ਆ, ਤੇ ਇੱਧਰ ਵੀ ਉਹ ਕੋਸ਼ਿਸ਼ ਕਰ ਰਹੇ ਆ। ਜਿਹੜਾ ਚਾਈਨਾ ਦਾ ਵਾਈਸ ਪ੍ਰੀਮੀਅਰ ਆ ਉਹ ਜਾ ਰਿਹਾ ਉੱਥੇ ਰਸ਼ੀਆ ਦੇ ਵਿੱਚ, ਉਸ ਤੋਂ ਬਾਅਦ ਉਹ ਯੂਕਰੇਨ ਵੀ ਜਾਊਗਾ ਵੀ ਦੋਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਉਹ ਵਿਚੋਲਾ ਬਣ ਕੇ ਲੜਾਈ ਨੂੰ ਖਤਮ ਕਰ ਸਕੇ। ਜੀ ਬਿਲਕੁਲ। ਜਿਹੜਾ ਹਰਜੋਤ ਸਿੰਘ ਈਰਾਨ ਤੇ ਸਾਊਦੀ ਅਰੇਬੀਆ ਦੀ ਡੀਲ ਦੀ ਤੁਸੀਂ ਜਿਹੜੀ ਗੱਲ ਕੀਤੀ ਆ, ਇਹ ਨਵੀਂ ਚੀਜ਼ ਜਿਹੜੀ ਇਸ ਟਾਈਮ ਆਪਾਂ ਦੇਖ ਰਹੇ ਹੈਗੇ ਆ। ਚੀਨ ਇਸ ਟਾਈਮ ਦੁਨੀਆ ਭਰ ਦੀ ਕੂਟਨੀਤੀ ਦੇ ਵਿੱਚ, ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਇੱਕ ਪਾਵਰ ਦੇ ਵਜੋਂ ਉਭਾਰ ਰਿਹਾ ਹੈਗਾ ਆ। ਦੋਨੋਂ ਇੱਕ ਦੂਜੇ ਦੇ ਕੱਟੜ ਦੁਸ਼ਮਣ ਈਰਾਨ ਤੇ ਜਿਹੜੇ ਸਾਊਦੀ ਅਰੇਬੀਆ, ਇਹਨਾਂ ਦੋਨਾਂ ਦੇ ਦਰਮਿਆਨ ਡਿਪਲੋਮੈਟਿਕ ਜਿਹੜੇ ਰਿਲੇਸ਼ਨ ਆ ਉਹਨਾਂ ਦੀ ਮੁੜ ਬਹਾਲਗੀ ਜਿਹੜੀ ਕਰਵਾਉਣੀ ਆ, ਇਹ ਚੀਨ ਆਪਣੇ ਸਿਹਰਾ ਜਿਹੜਾ ਇਸ ਚੀਜ਼ ਦੇ ਲਈ ਬਣ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜੇ ਜੀ ਜਿੰਗਪਿੰਗ ਹੈਗੇ ਆ, ਜਿਸ ਨੂੰ ਕਿ ਹੁਣ ਇੱਕ ਹਿਸਾਬ ਦੇ ਨਾਲ ਅਣਮਿੱਥੇ ਸਮੇਂ ਦੇ ਲਈ ਚੀਨ ਨੇ ਤਾਂ ਮੰਨ ਲਿਆ ਵੀ ਉਹੀ ਸਾਡਾ ਮੇਨ ਲੀਡਰ ਉਹ ਰਹੇਗਾ। ਤੇ ਤਾਈਵਾਨ ਦੇ ਨਾਲ ਵੀ ਦੇਖੋ ਲੈ ਕੇ ਵੈਸਟ ਨੂੰ ਅੱਖਾਂ ਜਿਹੜੀਆਂ ਉਹ ਦਿਖਾਉਂਦੇ ਆ, ਸਾਊਥ ਚਾਈਨਾ ਸੀ ਨੂੰ ਜਿਹੜਾ ਉਹ ਲੈ ਕੇ ਜਿਹੜਾ ਕੰਮ ਇਸਨੇ ਕਰਵਾਇਆ ਆ, ਇਹ ਇੱਕ ਨਵੇਂ ਵਰਲਡ ਆਰਡਰ ਦੇ ਵੱਲ ਨੂੰ ਇਸ਼ਾਰੇ ਜਿਹੜੀਆਂ ਚੀਜ਼ਾਂ ਆ ਉਹ ਕਰ ਰਹੀਆਂ। ਹੁਣ ਦੇਖਣਾ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਅਮਰੀਕਾ ਤੇ ਵੈਸਟ ਜਿਹੜਾ ਆ ਉਹ ਇਸ ਦੇ ਜਵਾਬ ਦੇ ਵਿੱਚ ਕੀ ਜਿਹੜਾ ਉਹ ਕਰ ਸਕਦੇ ਆ। ਮਿਡਲ ਈਸਟਰਨ એનર્ਜੀ
ਐਕਸਪੋਰਟਸ ਨੂੰ ਲੈ ਕੇ ਈਰਾਨ ਤੇ ਸਾਊਦੀ ਅਰੇਬੀਆ, ਹਰਜੋਤ ਸਿੰਘ ਜੀ, ਦੋਨੋਂ ਹੀ ਤੇਲ ਦੇ ਭੰਡਾਰ ਨੇ। ਉੱਥੇ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਹੈਗਾ ਆ। ਤੇ ਚਾਈਨਾ ਨੇ ਇਨਵੈਸਟ ਕੀਤਾ ਹੈ, ਕਹਿੰਦੇ ਵੀ ਉੱਥੇ ਦੀ ਰੀਜਨਲ એનર્ਜੀ ਇਨਫਰਾਸਟ੍ਰਕਚਰ ਦੇ ਵਿੱਚ ਆਲੇ ਦੁਆਲੇ ਵੀ ਬਹੁਤ ਜ਼ਿਆਦਾ। ਸੋ ਇਹਨਾਂ ਦੋਨਾਂ ਦੇ ਸਮਝੌਤੇ ਦੇ ਨਾਲ ਆਰਥਿਕ ਤੌਰ ਦੇ ਉੱਤੇ ਜਿਹੜਾ ਡੈਫੀਨੇਟਲੀ ਉਹਨਾਂ ਨੂੰ ਮਦਦ ਮਿਲੂਗੀ। ਤੇ ਇਹੀ ਨਹੀਂ, ਇੱਕ ਗਲੋਬਲ ਲੀਡਰ ਦੇ ਤੌਰ ਦੇ ਉੱਤੇ ਵੀ ਜਿਹੜਾ ਚੀਨ ਆ ਉਹ ਆਪਣਾ ਵਕਾਰ ਇਸ ਤੇ ਕਰਕੇ ਵਧਾ ਸਕਦਾ ਹੈਗਾ ਹੈ। ਡਿਪਲੋਮੈਟਿਕ ਜਿਹੜੀ ਜਿੱਤ ਇਹਨਾਂ ਦੀ ਜਿਹੜੀ ਹਰਜੋਤ ਸਿੰਘ ਜੀ ਹੋਈ ਆ, ਇਹ ਉਦੋਂ ਹੋਈ ਹੈ ਜਦੋਂ ਵਾਸ਼ਿੰਗਟਨ ਯਾਨੀ ਕਿ US ਨੇ ਚਾਈਨਾ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਸੀਗਾ ਰਸ਼ੀਅਨ ਇਨਵੇਜਨ ਨੂੰ ਲੈ ਕੇ, ਵੀ ਉਸ ਨੂੰ ਹੀ ਉਹਨਾਂ ਨੇ ਨਿੰਦਾ ਜਿਹੜੀ ਉਹ ਨਹੀਂ ਕੀਤੀ ਹੈਗੀ। ਸੋ ਮਿਡਲ ਈਸਟਰਨ ਗਵਰਨਮੈਂਟਸ ਹੁਣ ਚਾਈਨਾ ਨੂੰ ਇੱਕ ਨਿਊਟਰਲ ਪਾਰਟੀ ਦੇ ਤੌਰ ਦੇ ਉੱਤੇ ਜਿਹੜੀਆਂ ਉਹ ਦੇਖਦੀਆਂ ਆ, ਜਿਨ੍ਹਾਂ ਦੇ ਸੋਹਣੇ ਸੰਬੰਧ ਇਸ ਟਾਈਮ ਸਾਊਦੀ ਤੇ ਈਰਾਨ ਦੇ ਨਾਲ ਦੋਨਾਂ ਵਿੱਚ ਦੇਖੇ ਜਾਂਦੇ ਆ। ਸੋ ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਮਿਡਲ ਈਸਟਰਨ ਦੇ ਵਿੱਚ ਜਿਹੜੇ ਹੋਰ ਮੁਲਕ ਆ ਉਹ ਵੀ ਆਪਣੀ ਟੇਕ ਹੁਣ ਚੀਨ ਦੇ ਉੱਤੇ ਸੁੱਟ ਸਕਦੇ ਆ, ਵੀ ਸਾਡੇ ਵੀ ਜਿਹੜੇ ਆਲੇ ਦੁਆਲੇ ਦੇ ਜਿਹੜੇ ਇਹਨਾਂ ਦੇ ਆਪਸੀ ਟਸਲ ਜਿਹੜੇ ਉਹ ਚੱਲ ਰਹੇ ਹੈਗੇ ਆ। ਉਸ ਦੇ ਵਿੱਚ ਈਰਾਨ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਵੀ ਅਗਲੇ 25 ਸਾਲਾਂ 'ਚ $400 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਉਹਨਾਂ ਨੇ ਕਰਨੀ ਹੈਗੀ ਆ। ਚਾਈਨਾ ਜਿਹੜਾ ਆ ਸਾਊਦੀ ਅਰੇਬੀਆ ਤੇ ਈਰਾਨ ਦੇ ਲਈ ਦੋਨਾਂ ਦਾ ਸਭ ਤੋਂ ਵੱਡਾ ਜਿਹੜਾ ਲਾਰਜੈਸਟ ਆਇਲ ਸਪਲਾਇਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਜਾਂਦਾ ਆ, ਜਿਸ ਦੇ ਵਿੱਚ ਈਰਾਨ ਤਾਂ 30% ਆਪਣੇ ਜਿਹੜੇ ਫੋਰਨ ਟ੍ਰੇਡ ਦੇ ਲਈ ਚੀਨ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਉਹ ਕਹਿ ਲਓ ਵੀ ਉਸ ਦੇ ਉੱਤੇ ਨਿਰਭਰ ਹੈਗਾ ਆ। ਸੋ ਕਾਫੀ ਇੱਕ ਅਹਿਮ ਸਮਝੌਤਾ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਚੀਨ ਨੇ ਜਿਹੜਾ ਉਹ ਕਰਵਾਇਆ ਆ। ਤੇ ਇਹ ਹੁਣ ਡੈਫੀਨੇਟਲੀ ਇੱਥੇ ਸਿਰ ਖੁਰਕਣ ਦੇ ਲਈ ਅਮਰੀਕੀ ਜਿਹੜੇ ਥਿੰਕ ਟੈਂਕ ਹੈਗੇ ਆ ਤੇ ਇੱਥੇ ਜਿਹੜੇ ਸਾਰੇ ਆ ਉਹਨਾਂ ਨੇ ਸਿਰ ਖੁਰਕਣ ਲਈ ਮਜਬੂਰ ਜ਼ਰੂਰ ਕੀਤਾ ਆ। ਜੀ, ਸੋ ਇਹ ਸਾਰੇ ਕਾਸੇ ਦੇ ਵਿੱਚ ਇੰਡੀਆ ਜਿਹੜਾ ਆ ਉਹ ਫਾਇਦਾ ਲੈ ਸਕਦਾ ਆ। ਕਹਿੰਦੇ ਵੀ ਬਹੁਤ ਸਾਰਾ ਜੋ ਪ੍ਰੋਡਕਸ਼ਨ ਚਾਈਨਾ 'ਚ ਆ, ਕਿਉਂਕਿ ਜਿਸ ਹਿਸਾਬ ਨਾਲ ਰਿਲੇਸ਼ਨ ਚੱਲ ਰਿਹਾ USA ਤੇ ਚਾਈਨਾ ਦੇ, ਉਹ ਇੰਡੀਆ ਦੇ ਵਿੱਚ ਮੂਵ ਹੋ ਸਕਦਾ ਹੈਗਾ। ਹਾਲਾਂਕਿ ਇੰਡੀਆ ਨੂੰ ਲੈ ਕੇ ਵੀ USA ਦੀ ਸਰਕਾਰ ਜਿਹੜੀ ਥੋੜੀ ਗੁੱਸੇ 'ਚ ਆ ਵੀ ਉਹ ਰਸ਼ੀਆ ਦੇ ਨਾਲ ਉਹਨਾਂ ਨੇ ਸੰਬੰਧ ਆਪਣੇ ਗੁੱਡ ਬਣਾਏ ਹੋਏ ਹੈਗੇ ਆ। ਤੇ ਆਪਾਂ ਇੱਕ ਖਬਰ ਸਾਂਝੀ ਕਰਕੇ ਬਾਅਦ 'ਚ ਬ੍ਰੇਕ ਤੋਂ ਬਾਅਦ ਫਿਰ ਜੋ ਬੈਂਕਾਂ ਦਾ ਹਾਲ ਚੱਲ ਰਿਹਾ, ਇੱਕ ਦੂਜੀ ਬੈਂਕ ਅੱਜ ਹੋਰ ਉਹਨਾਂ ਦਾ ਸਟਾਕ 70% ਡਾਊਨ ਚੱਲ ਗਿਆ, ਉਹ ਗੱਲਬਾਤ ਕਰਾਂਗੇ। ਤੇ US ਮੈਕਸੀਕੋ ਬਾਰਡਰ ਦੇ ਉੱਤੇ ਇੱਕ ਵਾਰੀ ਸਿਚੁਏਸ਼ਨ ਫਿਰ ਬਹੁਤ ਜਿਹੜੀ ਆ ਖਤਰਨਾਕ ਬਣੀ ਹੋਈ ਆ। ਇੱਕ ਟਾਈਮ ਦੇ ਉੱਤੇ ਕਹਿੰਦੇ ਪਈ ਹਜ਼ਾਰਾਂ ਹੰਡਰਡਸ ਆਫ ਮਾਈਗ੍ਰੈਂਟਸ ਉਹਨਾਂ ਨੇ ਧੱਕੇ ਦੇ ਨਾਲ ਕੋਸ਼ਿਸ਼ ਕੀਤੀ ਆ ਮੈਕਸੀਕੋ ਬਾਰਡਰ ਦੀ ਰਾਹੀਂ USA ਦੇ ਵਿੱਚ ਐਂਟਰ ਹੋਣ ਦੀ। ਇਹ ਵੈਨਜ਼ੂਏਲੀਅਨ ਮਾਈਗ੍ਰੈਂਟ ਸੀਗੇ ਤੇ ਇਹਦੇ ਸਬੰਧ ਦੇ ਵਿੱਚ ਹਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਜੋ ਮੈਕਸੀਕੋ ਦੀ ਸਰਕਾਰ ਆ ਉਹ ਕੁਛ ਨਹੀਂ ਕਹਿ ਰਹੀ, ਪਰ ਜਿਸ ਹਿਸਾਬ ਦੇ ਨਾਲ ਖਬਰਾਂ ਆਈਆਂ ਵੀ ਉੱਥੇ ਬੱਸਾਂ ਭਰ ਕੇ ਵੈਨਜ਼ੂਏਲਾ ਤੋਂ ਬਾਰਡਰ ਤੇ ਆ ਗਏ ਤੇ ਉਹਨਾਂ ਨੇ ਜੋ ਬਾਰਡਰ ਆ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਨਹੀਂ ਪਤਾ ਚੱਲਿਆ ਵੀ ਕਿੰਨੇ ਬੰਦਿਆਂ ਨੂੰ ਉਹਨਾਂ ਨੇ ਲੰਘਣ ਦਿੱਤਾ ਆ ਜਾਂ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਠਹਿਰਾਇਆ ਹੋਇਆ ਆ। ਪਰ ਸਿਚੁਏਸ਼ਨ ਜੋ ਉਹ ਬੜੇ ਗਰੀਬ ਲੋਕ ਆ ਕਹਿੰਦੇ ਵੀ ਅਸੀਂ ਆਪਣੀ ਕਿਸਮਤ ਅਜਮਾਉਣ ਲਈ ਆਏ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੈਨਜ਼ੂਏਲਾ ਦੀ ਸਿਚੁਏਸ਼ਨ ਕੀ ਹੈਗੀ ਆ, ਪਰ ਬੱਚੇ ਪਰਿਵਾਰ ਸਮੇਤ ਜੋ ਲੋਕ ਆ ਹੰਡਰਡਸ ਆਫ ਲੋਕ ਉਹਨਾਂ ਨੇ ਲਿਖਿਆ ਆ ਵੀ ਉਹ ਬਾਰਡਰ ਤੇ ਇਕੱਠੇ ਹੋਏ ਹੈਗੇ ਜੀ। 1000 ਲੋਕ ਤਕਰੀਬਨ ਜਿਹੜੇ ਉਹ ਦੱਸੇ ਜਾਂਦੇ। ਨਾਲ ਦੇ ਨਾਲ CBP ਦੇ ਅਫਸਰਾਂ ਦੇ ਨਾਲ ਜਿਹੜੀ ਇਹਨਾਂ ਦੀ ਭਿੜਤ ਜਿਹੜੀ ਆ ਉਹ ਉੱਥੇ ਹੋਈ ਹੈਗੀ। ਕੰਡਿਆਲੀ ਤਾਰਾਂ ਨੂੰ ਵੀ ਦੇਖ ਰਹੇ ਸੀਗੇ ਵੀ ਜਿਹੜੀਆਂ ਮੋਹਰੇ ਲਾਈਆਂ ਸੀਗੀਆਂ ਉਹਨਾਂ ਨੂੰ ਮਿੱਧ ਕੇ ਜਿਹੜਾ ਉਹ ਗਾਂਹ ਲੰਘਣ ਦੀ ਇਹਨਾਂ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀਗੀ। ਸੋ ਸੈਂਕੜੇ ਤੋਂ ਹਜ਼ਾਰਾਂ ਜਿਹੜੇ ਮਾਈਗ੍ਰੈਂਟਸ ਆ ਉਹ US ਕਸਟਮ ਬਾਰਡਰ ਪੈਟਰੋਲ ਜਿਹੜੀ ਪ੍ਰੋਟੈਕਸ਼ਨ ਵਾਲੇ ਆ ਉਹ ਜਿਹੜੇ ਕਿ ਰਾਈਟ ਗੇਅਰ ਦੇ ਵਿੱਚ ਸੀਗੇ, ਉਹ ਸੰਡੇ ਨੂੰ ਅੱਜ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਨੂੰ ਬਲੌਕ ਕੀਤਾ ਆ। ਇਹ ਪਾਸੋ ਡੈਲ ਨੋਟੇ ਇੰਟਰਨੈਸ਼ਨਲ ਬ੍ਰਿਜ ਜਿਹੜਾ ਆ ਅਲ ਪਾਸੋ ਤੇ ਮੈਕਸੀਕਨ ਸਿਟੀ ਹੁਆਰੇਜ਼ ਉਹਨਾਂ ਨੂੰ ਆਪਸ ਦੇ ਵਿੱਚ ਜੋੜਨ ਵਾਲਾ ਆ। ਉੱਥੇ ਇਹ ਜਿਹੜਾ ਸਟੈਂਡ ਆਫ ਆ ਉਹ ਦੇਖਿਆ ਗਿਆ ਸੀਗਾ। ਸੋ ਇਹ ਇੱਕ ਵਾਰੀ ਫਿਰ ਜਿੱਦਾਂ ਤੁਸੀਂ ਕਿਹਾ ਵੀ ਸਥਿਤੀ ਜਿਹੜੀ ਆ ਇੱਕ ਵਾਰੀ ਫਿਰ ਗੰਭੀਰ ਬਣੀ ਹੋਈ ਹੈਗੀ ਜੀ। ਬਾਕੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਖਾਸ ਕਰਕੇ ਜਿਹੜੇ ਮੇਜਰ ਹਾਈਵੇਜ਼ ਤੇ
ਜਾ ਰਹੇ ਆ 80 ਤੇ 5 ਤੇ 101 ਤੇ। ਜੇ ਕਿਸੇ ਤਰ੍ਹਾਂ ਦੀ ਤੁਹਾਡੇ ਕੋਲ ਅਪਡੇਟ ਹੋਈ ਕਿਤੇ ਹਾਈਵੇ 1 ਦਾ ਜਾਂ ਬਹੁਤ ਜ਼ਿਆਦਾ ਟ੍ਰੈਫਿਕ ਆ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਦਿਓ, ਤਾਂ ਕਿ ਆਪਣੇ ਹੋਰ ਵੀ ਸਰੋਤੇ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਊਗਾ। ਕਿਉਂਕਿ ਮੈਂ ਸਵੇਰੇ ਦੇਖ ਰਿਹਾ ਸੀ ਇੱਕ ਜਗ੍ਹਾ ਤੇ ਹਾਈਵੇ 80 ਬੰਦ ਆ, ਉੱਥੇ ਬਹੁਤ ਸਨੋ ਪਈ ਹੋਈ ਆ। ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ 408 272 5200 408 272 5200। ਤੇ ਆਪਾਂ ਜਿਸ ਤਰ੍ਹਾਂ ਇਮੀਗ੍ਰੇਸ਼ਨ ਦੀ ਰਾਜਕਨਵੀਰ ਸਿੰਘ ਜੀ ਗੱਲਬਾਤ ਕਰਦੇ ਸੀ, ਇੱਕ ਸੈਂਡੀਗੋ ਬੀਚ ਦੇ ਉੱਤੇ ਜਿਹੜੀ ਬੋਟ ਆ, ਉਹ ਵੀ ਇਮੀਗ੍ਰੈਂਟਸ ਨੂੰ ਲੈ ਕੇ ਆ ਰਹੀ ਸੀ, ਉਹ ਉਲਟ ਗਈ, ਜਿਹਦੇ ਨਾਲ 8 ਜਣਿਆਂ ਦੀ ਜੋ ਮੌਤ ਹੋ ਗਈ ਹੈਗੀ ਆ। ਜੀ ਕੋਸਟ ਗਾਰਡ ਜੋ ਆ ਸੈਂਡੀਗੋ ਫਾਇਰ ਰੈਸਕਿਊ ਕ੍ਰਿਊ ਦੇ, ਉਹਨਾਂ ਨੇ ਉੱਥੋਂ ਜਿਹੜੀਆਂ ਇਹ ਬੋਡੀਜ਼ ਲੱਭੀਆਂ ਆ। ਇਹ ਹੁਣ ਪਤਾ ਨਹੀਂ ਚੱਲਿਆ ਵੀ ਇਸ ਬੋਟ ਦੇ ਵਿੱਚ ਕਿਹੜੇ ਮੁਲਕ ਦੇ ਲੋਕ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਸੀ USA ਦੇ ਵਿੱਚ ਐਂਟਰ ਕਰਨ ਦੇ ਲਈ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਨੇ, ਬ੍ਰੇਕ ਤੋਂ ਬਾਅਦ ਮੁੜ ਕੇ SVB ਸਿਲੀਕਨ ਵੈਲੀ ਬੈਂਕ, ਫਸਟ ਰਿਪਬਲਿਕ ਬੈਂਕ ਕੀ ਚੱਲ ਰਿਹਾ ਆ, ਟ੍ਰੈਜਰੀ, ਫੈਡ, FDIC ਕੀ ਕਰ ਰਹੀ ਆ ਇਹ ਸਿਲੀਕਨ ਵੈਲੀ ਬੈਂਕ ਦੇ ਕੋਲੈਪਸ ਨੂੰ ਲੈ ਕੇ, ਉਹਦੇ ਬਾਰੇ ਜਿਹੜੀ ਉਹ ਆਪਾਂ ਤੁਹਾਨੂੰ ਜਾਣਕਾਰੀ ਜਿਹੜੀ ਉਹ ਦੇਵਾਂਗੇ। ਸੋ ਜੁੜੇ ਰਹੋ, ਕਾਫੀ ਅਹਿਮ ਜਾਣਕਾਰੀ ਆ ਇਹ, ਮੁਲਕ ਦੇ ਤੇ ਹੋਰ ਕਈ ਚੀਜ਼ਾਂ ਦੇ ਜਿਹੜੇ ਆ ਹਾਲਾਤਾਂ ਨੂੰ ਡੈਫੀਨੇਟਲੀ ਜਿਹੜਾ ਆ ਉਹ ਜਿਹੜਾ ਇੱਕ ਹਿਸਾਬ ਦੇ ਨਾਲ ਦੱਸਦੀ ਆ ਵੀ ਕੀ ਬਣੂਗਾ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅੱਗੇ ਆਪਾਂ ਜੋ ਬੈਂਕਾਂ ਫੇਲ ਹੋ ਰਹੀਆਂ, ਇੱਕ ਬਹੁਤ ਵੱਡੀ ਬੈਂਕ ਵੀਰਵਾਰ ਫੇਲ ਹੋਈ ਆ, ਇੱਕ ਅੱਜ ਫੇਲ ਹੋਣ ਜਾ ਰਹੀ ਆ। ਤੇ ਸਾਡੇ ਰੇਡੀਓ ਸਟੇਸ਼ਨ ਤੇ ਬਹੁਤ ਸਾਰੀਆਂ ਕਾਲਸ ਵੀ ਆਈਆਂ, ਭਾਈ ਸਾਡੇ ਕੋਲ ਇੰਨੇ ਪੈਸੇ ਆ, ਕੀ ਕੀਤਾ ਜਾਵੇ। ਸੋ ਉਹਦੇ ਬਾਰੇ ਵੀ ਆਪਾਂ ਥੋੜਾ ਬਹੁਤਾ ਡਿਸਕਸ ਕਰਾਂਗੇ। ਤੇ ਕਹਿੰਦੇ ਭਈ ਜਿਸ ਟਾਈਮ ਤੇ ਅਨਾਉਂਸ ਹੋਇਆ, ਹੁਣ ਤੁਸੀਂ ਦੇਖੋ ਭਈ ਸੋਸ਼ਲ ਮੀਡੀਆ ਦਾ ਕਿੰਨਾ ਜ਼ਿਆਦਾ ਜਿਹੜਾ ਫਰਕ ਹੁੰਦਾ ਹੈਗਾ। ਸਿਲੀਕਨ ਵੈਲੀ ਬੈਂਕ ਵੀਰਵਾਰ ਨੂੰ ਥੋੜੀ ਜਿਹੀ ਖਬਰ ਆਣੀ ਸ਼ੁਰੂ ਹੋਈ ਵੀ ਇਹ ਹੋ ਸਕਦਾ ਕਲੈਪਸ ਹੋ ਜਾਏ, ਤੇ $42 ਬਿਲੀਅਨ ਇੱਕ ਦਿਨ ਦੇ ਵਿੱਚ ਲੋਕਾਂ ਨੇ ਪੈਸੇ ਕਢਾ ਲਏ ਆਪਣੇ। ਤੇ ਜੇ ਘੰਟੇ ਦੇ ਹਿਸਾਬ ਨਾਲ ਦੇਖਿਆ ਜਾਵੇ, ਕਹਿੰਦੇ ਵੀ $4.2 ਬਿਲੀਅਨ ਇੱਕ ਘੰਟੇ ਦੇ ਹਿਸਾਬ ਨਾਲ ਬਣਦੇ ਸੀ। ਇਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਬੈਂਕ 2008 ਚ ਵਾਸ਼ਿੰਗਟਨ ਮਿਊਚੁਅਲ ਬੈਂਕ ਜਿਹੜੀ ਆ ਕਲੈਪਸ ਹੋ ਗਈ ਸੀ। ਉਸ ਟਾਈਮ ਦੇ ਉੱਤੇ 10 ਦਿਨਾਂ ਚ ਲੋਕਾਂ ਨੇ $16.7 ਬਿਲੀਅਨ ਜੋ ਆਪਣੇ ਪੈਸੇ ਆ ਉਹ ਕਢਾ ਲਏ ਸੀ ਬੈਂਕਾਂ ਦੇ ਵਿੱਚੋਂ। ਪਰ ਇੰਨੀ ਤੇਜ਼ੀ ਦੇ ਨਾਲ ਇਹ ਵਾਪਰਿਆ, ਲੋਕਾਂ ਨੂੰ ਪਤਾ ਹੀ ਨਹੀਂ ਲੱਗਾ, ਇਵਨ ਬੈਂਕ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਾ। ਅੱਜ ਜਿਹੜੀ ਦੂਜੀ ਬੈਂਕ ਆ ਬਹੁਤ ਵੱਡੀ, ਇਹ ਸੈਨ ਫਰਾਂਸਿਸਕੋ ਦੀ ਆ, ਫਸਟ ਰਿਪਬਲਿਕ ਬੈਂਕ। ਇਹਦੇ ਸ਼ੇਅਰ ਅੱਜ ਸਵੇਰੇ 70% ਡਿੱਗ ਪਏ ਕੁਝ ਘੰਟਿਆਂ ਦੇ ਵਿੱਚ। ਸੋ ਇਹਦਾ ਵੀ ਜਿਹੜਾ ਹੁਣ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਇਹ ਜੋ ਬੈਂਕ ਆ ਇਹ ਵੀ ਕਲੈਪਸ ਹੋ ਸਕਦੀ ਆ। ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਕਨਫਲਿਕਟਿੰਗ ਸਿਗਨਲ ਆ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਨੂੰ ਨਹੀਂ ਕਹਿੰਦੇ ਆ ਵੀ ਅਸੀਂ ਕੋਈ ਬੈਂਕ ਫੇਲ ਨਹੀਂ ਹੋਣ ਦੇਣੀ, ਤੇ ਵੀ ਅਸੀਂ ਸਾਰਾ ਕੁਝ ਕਰਾਂਗੇ, ਲੋਕ ਜਿਹੜੇ ਆ ਉਹਨਾਂ ਦੇ ਬਿਜ਼ਨਸ ਨਾ ਬੰਦ ਹੋਣ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਦੇ ਪੈਸੇ, ਆਪਾਂ ਤਾਂ 2.5 ਲੱਖ ਦੀ ਗੱਲ ਕਰਦੇ, ਮਿਲੀਅਨਸ ਆਫ ਡਾਲਰ ਇਹਨਾਂ ਬੈਂਕਾਂ ਵਿੱਚ ਸੀ। ਤੇ ਦੂਸਰੇ ਪਾਸੇ ਜਿਹੜੇ ਜੈਨਟ ਜੈਲਨ ਆ ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਨਹੀਂ ਇਹਨਾਂ ਨੂੰ ਬੇਲ ਆਊਟ ਕਰ ਸਕਦੇ ਹੈਗੇ। ਸੋ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਥੋੜੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਜੀ। ਯੂਐਸ ਦੀ ਜਿਹੜੀ ਸਰਕਾਰ ਆ ਉਹ ਸਟੈਪ ਇਨ ਕਰ ਗਈ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਫੰਡ ਡਿਪੋਜ਼ਿਟ ਹੋਏ ਆ SVB ਦੇ ਵਿੱਚ, ਸਿਲੀਕਨ ਵੈਲੀ ਬੈਂਕ ਦੇ ਵਿੱਚ, ਉਹ ਅੱਜ ਜਿਹੜੇ ਲੋਕ ਆ ਉਹ ਐਕਸੈਸ ਕਰ ਸਕਣਗੇ। 90% ਤੋਂ ਵੱਧ ਉਸ ਜਿਹੜੀ ਸਿਲੀਕਨ ਵੈਲੀ ਬੈਂਕ ਦੇ ਵਿੱਚ ਜਿਹੜੇ ਕਸਟਮਰ ਆ ਉਹ ਮੋਸਟਲੀ ਕੰਪਨੀਜ਼ ਆ, ਪੇਰੋਲ ਰਨ ਕਰਨ ਵਾਲੀਆਂ ਆ। ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਪੇਰੋਲ ਆ ਇਹ ਬੈਂਕ ਬੰਦ ਹੋਣ ਕਰਕੇ ਰੁਕ ਸਕਦੀ ਆ। ਫਰਲੋ ਲੇ ਆਫ ਦਾ ਖਤਰਾ ਇਸ ਦੇ ਕਰਕੇ ਨਾਲ ਦੇ ਨਾਲ ਬਣ ਗਿਆ ਆ। ਬੀਤੇ ਵੀਕਐਂਡ ਦੇ ਉੱਤੇ ਜ਼ੂਮ ਮੀਟਿੰਗ ਜਿਹੜੀ ਮੈਂਬਰਸ ਆਫ ਕਾਂਗਰਸ ਨੇ ਇਸ ਦੇ ਵਿੱਚ ਕੀਤੀ ਆ। ਇੱਕ ਇਹਦੇ ਵਿੱਚ ਚੀਜ਼ ਅਹਿਮ ਦੇਖਣ ਵਾਲੀ ਹੈਗੀ ਆ ਵੀ ਬੇਲ ਆਊਟ ਨੂੰ ਲੈ ਕੇ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਆ ਵੀ ਇਸ ਦਾ ਅਪਰੂਵ ਉਹ ਕਰ ਦਿੱਤਾ ਗਿਆ ਆ ਜਾਂ ਨਹੀਂ। ਇਸ ਦੇ ਵਿੱਚ ਇਹ ਕਿਹਾ ਗਿਆ ਹੈ, ਇਹਨਾਂ ਨੇ ਜੋ ਦੱਸਿਆ ਜਾ ਰਿਹਾ ਵੀ ਬੈਂਕ ਦੇ ਕੋਲ ਐਸੈਟਸ ਤਾਂ ਹੈਗੇ ਆ, ਪ੍ਰੋਬਲਮ ਕੀ ਆ ਗਈ ਲਿਕਵਿਡੇਸ਼ਨ ਦੀ। ਇਹਨਾਂ ਦੇ ਕੋਲ ਮਨੀ ਜਿਹੜੀ ਉਹ ਉਹਦੇ ਕੋਲ ਲਿਕੁਇਡ ਮਨੀ ਇੱਕ ਹਿਸਾਬ ਦੇ ਨਹੀਂ ਸੀਗੀ। ਟ੍ਰੈਜਰੀ ਬੌਂਡਸ ਇਹਨਾਂ ਨੇ ਬਹੁਤ ਖਰੀਦੇ ਹੋਏ ਸੀਗੇ, ਉਹ ਤਾਂ ਹੁਣ ਜਦੋਂ ਮੈਚਿਓਰ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਹੀ ਉਹਦੇ ਵਿੱਚੋਂ ਮਨੀ ਜਿਹੜੀ ਉਹ ਕਢਾਈ ਜਾ ਸਕਦੀ ਆ। ਪਰ ਹੁਣ ਜਿਹੜੇ US ਸਰਕਾਰ ਉਹ ਕਹਿ ਰਹੀ ਆ
ਵੀ ਭਾਈ ਅਸੀਂ ਇਹ ਇੱਕ ਬੈਂਕ ਬੰਦ ਹੋਣ ਕਰਕੇ ਕਈ ਕੰਪਨੀਆਂ ਜਿਹੜੀਆਂ ਆ ਉਹ ਫੇਲ ਨਹੀਂ ਹੋਣ ਦੇਵਾਂਗੇ। ਇਸ ਨੂੰ ਦੇਖਦੇ ਹੋਏ ਜਦੋਂ ਤੁਸੀਂ ਕਿਹਾ ਵੀ ਫਸਟ ਰਿਪਬਲਿਕ ਦੇ ਵਿੱਚ ਜਿਹੜਾ ਬੈਂਕ ਰਨ ਜਿਹੜਾ ਉਹ ਸ਼ੁਰੂ ਹੋ ਗਿਆ, ਲੋਕਾਂ ਨੇ ਧੜਾਧੜ ਪੈਸੇ ਜਿਹੜੇ ਉਹ ਕਢਾਉਣੇ ਸ਼ੁਰੂ ਕਰ ਦਿੱਤੇ ਵੀ ਭਾਈ ਸਾਡੇ ਡਾਲਰ ਜਿਹੜੇ ਉਹ ਬਚ ਜਾਣ। ਪਰ ਇੱਥੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੀ ਗੱਲ ਜਿਹੜੀ ਇਸ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ ਆ। ਬਹੁਤ ਸਾਰੇ ਕੰਪਨੀਆਂ ਵਾਲੇ ਸੀਈਓਜ਼, ਪੇਰੋਲ ਰਨ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਆ, ਉਹ ਕਹਿੰਦੇ ਵੀ ਸਾਡਾ ਥੋੜੀ ਕੋਈ ਕਸੂਰ ਆ, ਅਸੀਂ ਮਨੀ ਇਹਦੇ ਵਿੱਚ ਰੱਖਿਆ ਆ ਇਸ ਚੀਜ਼ ਨੂੰ ਰਨ ਕਰਨ ਦੇ ਲਈ। ਹੁਣ ਉਹ ਅੱਗੇ ਕਿੱਦਾਂ ਇਨਵੈਸਟ ਕਰ ਰਹੇ ਆ, ਕਿਹਦੇ ਵਿੱਚ ਉਹਨਾਂ ਨੇ ਜਿਹੜਾ ਉਹ ਰੱਖਿਆ ਆ, ਜੇ ਉਹਨਾਂ ਨੇ ਸਹੀ ਢੰਗ ਦੇ ਨਾਲ ਉਸ ਨੂੰ ਨਹੀਂ ਰਨ ਕੀਤਾ ਤੇ ਸਾਡਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਅਜਿਹੀਆਂ ਬੈਂਕਾਂ ਦੇ ਉੱਤੇ ਪਹਿਲਾਂ ਕਾਫੀ ਰੈਗੂਲੇਸ਼ਨਸ ਰਹਿੰਦੀਆਂ ਸੀਗੀਆਂ, ਪਰ ਆਪਾਂ ਦੇਖਿਆ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਆਈ ਥਿੰਕ ਡੌਡ ਰੈਗੂਲੇਸ਼ਨਸ ਰਹੀਆਂ ਸੀਗੀਆਂ, ਉਹਨਾਂ ਨੂੰ ਥੋੜ੍ਹੀਆਂ ਢਿੱਲੀਆਂ ਕਰ ਦਿੱਤਾ ਗਿਆ, ਜਿਸ ਕਰਕੇ ਅਜਿਹੀਆਂ ਬੈਂਕਾਂ ਨੇ ਕਿੱਥੇ ਮਨੀ ਇਨਵੈਸਟ ਕਰਨੀ ਆ, ਕੀ ਰੂਲਸ ਹੋਣੇ ਚਾਹੀਦੇ ਉਸ ਚੀਜ਼ ਦੇ ਕਰਨ ਦੇ ਲਈ, ਉਹ ਚੀਜ਼ ਨਹੀਂ ਰਹੀ। ਤੇ ਆਪਾਂ ਦੇਖਿਆ ਵੀ ਹਫ਼ਤਾ ਕੁ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਜਦੋਂ ਬੈਂਕ ਪੂਰੀ ਤਰ੍ਹਾਂ ਫੇਲ ਹੋਣ ਵਾਲੀ ਸੀ, ਉਹਨਾਂ ਦੇ ਸੀਈਓ, ਸੀਐਫਓ, ਸੀਟੀਓ, ਉਹਨਾਂ ਸਾਰਿਆਂ ਨੇ ਆਪੋ ਆਪਣੇ ਸਟਾਕ ਜਿਹੜੇ ਆ ਇਸ ਬੈਂਕ ਦੇ ਵਿੱਚੋਂ ਕਢਾ ਲਏ ਸੀਗੇ। ਸੋ ਹੁਣ ਅਧਿਕਾਰੀ ਜਿਹੜੇ ਆ ਉਹ ਦੇਖ ਰਹੇ ਆ। ਸੋ ਕਹਿੰਦੇ ਵੀ ਮੈਂਬਰਸ ਆਫ ਕਾਂਗਰਸ, ਟ੍ਰੈਜਰੀ ਡਿਪਾਰਟਮੈਂਟ ਦੇ ਉਹਨਾਂ ਦੇ ਕਹਿਣ ਦੇ ਉੱਤੇ ਜ਼ੂਮ ਮੀਟਿੰਗ ਦੇ ਉੱਤੇ ਉਹ ਸਾਰੇ ਜਣੇ ਇਕੱਠੇ ਹੋਏ। 15 ਮਿੰਟ ਦੇ ਵਿੱਚ ਉਹ ਇਕੱਠੇ ਹੋਏ ਵੀ ਹੁਣ ਭਾਈ ਅੱਗੇ ਆਪਾਂ ਕਰਨਾ ਕੀ ਹੈਗਾ ਆ। ਇੱਕ ਆਪ ਜਿਹੜੇ ਕਾਂਗਰਸਮੈਨ ਹੈਗੇ ਆ ਜੈਫ ਜੈਕ, ਉਹਨਾਂ ਨੇ ਜਿਹੜੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿਹੜਾ ਉਹ ਆ ਕੇ ਕਹਿੰਦੇ ਵੀ ਬੜਾ ਅਨਪ੍ਰੈਸੀਡੈਂਟਡ ਇਸ ਤਰੀਕੇ ਦੇ ਨਾਲ ਢੰਗ ਦੇ ਨਾਲ ਮੈਂਬਰਸ ਆਫ ਕਾਂਗਰਸ ਦਾ ਮੀਟਿੰਗ ਜਿਹੜਾ ਉਹ ਕਰਨਾ ਹੁੰਦਾ ਆ। ਸੋ ਅਧਿਕਾਰੀ ਇਹ ਕਹਿ ਰਹੇ ਆ ਵੀ ਜਿਹੜਾ ਸਿਗਨੇਚਰ ਬੈਂਕ ਤੇ ਨਾਲ ਜਿਹੜਾ SVB ਸਿਲੀਕਨ ਵੈਲੀ ਬੈਂਕ, ਇਹਨਾਂ ਦੇ ਜਿਹੜੇ ਡਿਪੋਜ਼ਿਟਰਸ ਆ ਉਹਨਾਂ ਨੂੰ ਪੂਰਾ ਐਕਸੈਸ ਹੋਊਗਾ ਅੱਜ ਦੇ ਦਿਨ। ਹੁਣ ਇਹ ਦੇਖਣਾ ਹੋਊਗਾ ਵੀ ਇਸ ਚੀਜ਼ ਦੇ ਵਿੱਚ ਕੀ ਜਿਹੜਾ ਅੱਗੇ ਬਣਦੀ ਆ, ਵੀ ਐਕਚੁਅਲ 'ਚ ਉਹ ਆਪਣੀ ਮਨੀ ਨੂੰ ਹੈਂਡਲ ਕਰ ਸਕਣਗੇ, ਐਕਸੈਸ ਕਰ ਸਕਣਗੇ ਜਾਂ ਨਹੀਂ ਜੀ। ਸੋ ਇਹ ਵੀ ਡਿਪੈਂਡ ਕਰਦਾ ਵੀ ਬੈਂਕ ਕਿੰਨਾ ਕੁ ਮਨੀ ਜਿਹੜਾ ਉਹਨਾਂ ਨੂੰ ਅਲਾਉ ਕਰੇਗੀ, ਕਿਉਂਕਿ ਬੈਂਕਾਂ ਦਾ ਪੈਸਾ ਤਾਂ ਬਹੁਤ 60-70% ਤਾਂ ਉਹਨਾਂ ਦਾ ਸਟਾਕ ਦੇ ਵਿੱਚ ਉੱਡ ਗਿਆ ਆ। ਕਿਉਂਕਿ ਯੂਜ਼ਲੀ ਕੀ ਹੁੰਦਾ, ਜਦੋਂ ਫਿਰ ਇਦਾਂ ਦੀ ਸਿਚੁਏਸ਼ਨ ਆਉਂਦੀ ਆ, ਫੈਡਰਲ ਗਵਰਨਮੈਂਟ ਟੇਕ ਓਵਰ ਕਰਦੀ ਆ, ਤਾਂ ਕਈ ਵਾਰੀ ਮਹੀਨੇ ਸਾਲ ਲੱਗ ਜਾਂਦੇ ਆ ਜੀ ਜੀ ਮਨੀ ਰਿਲੀਜ਼ ਕਰਨ ਨੂੰ। ਉਹਨਾਂ ਨੇ ਮੈਨੇਜਮੈਂਟ ਸਾਰੀ ਠਾਤੀ ਆ, ਪਰ ਕਹਿੰਦੇ ਪੈਸੇ ਅਵੇਲੇਬਲ ਹੋਊਗੇ। ਹੁਣ ਇਹ ਨਹੀਂ ਪਤਾ ਵੀ ਕਿੰਨੇ ਜ਼ਿਆਦਾ ਜਿਹੜੇ ਕਿੰਨੀ ਲਿਮਿਟ ਦੇ ਉੱਤੇ ਅਵੇਲੇਬਲ ਹੋਣਗੇ। ਤੇ ਫਰਾਈਡੇ ਨੂੰ ਸਿਲੀਕਨ ਵੈਲੀ ਬੈਂਕ ਕਲੈਪਸ ਹੋਈ ਆ। ਬਹੁਤ ਵੱਡੀ ਬੈਂਕ ਸੀ, ਮੈਂ ਤੁਹਾਨੂੰ ਫਿਗਰ ਦੱਸੂਗਾ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਕਿ ਉਹ ਕਈ ਵਾਰੀ ਸੋਚਦੇ ਵੀ ਸ਼ਾਇਦ ਇਹ ਛੋਟੀ ਜਿਹੀ ਬੈਂਕ ਹੋਣੀ ਆ ਸਿਲੀਕਨ ਵੈਲੀ ਬੈਂਕ। ਤੇ ਕੱਲ ਜੋ ਦੂਸਰੀ ਬੈਂਕ ਸੈਨ ਫਰਾਂਸਿਸਕੋ ਦੀ ਫਰਸਟ ਰਿਪਬਲਿਕਨ ਬੈਂਕ, ਉਹ ਵੀ ਜਿੱਦਾਂ ਫੇਲ ਹੀ ਆ, ਉਹਨੂੰ ਵੀ ਟੇਕ ਓਵਰ ਕਰ ਲਿਆ ਹੈਗਾ ਆ। ਟ੍ਰੇਜਰੀ ਸੈਕਟਰੀ ਜੈਨਟ ਜੈਲਨ, ਉਹਨਾਂ ਨੇ ਇਹ ਕਿਹਾ ਵੀ ਕੋਈ ਫੈਡਰਲ ਬੇਲ ਆਊਟ ਨਹੀਂ ਕਰਾਂਗੇ ਅਸੀਂ, ਲੋਕਾਂ ਦੇ ਟੈਕਸ ਮਨੀ ਨਹੀਂ ਦੇਵਾਂਗੇ। ਇਹ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਆ। ਜਰੋਮੀ ਪਾਵਲ ਜੋ ਫੈਡ ਦੇ ਚੀਫ ਆ, ਤੇ FDIC ਦੇ ਚੇਅਰ ਮਾਰਟਿਨ ਗਰੂਨਬਰਗ ਆ, ਉਹਨਾਂ ਨੇ ਰਲ ਕੇ। ਪਰ ਕਹਿੰਦੇ ਵੀ ਜੋ ਲੋਕਾਂ ਦੇ ਪੈਸੇ ਆ ਉਹ ਇਮੀਡੀਏਟਲੀ ਅਵੇਲੇਬਲ ਹੋਣਗੇ, ਕਿੰਨੇ ਹੋਣਗੇ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਊਗੀ। ਸਿਗਨੇਚਰ ਬੈਂਕ ਨੂੰ ਵੀ ਐਤਵਾਰ ਨੂੰ ਕਲੋਜ਼ ਕਰ ਦਿੱਤਾ ਗਿਆ ਸੀ, ਤੇ ਉਹਦੇ ਬਾਰੇ ਵੀ ਦੇਖਦੇ ਆ ਵੀ ਕਿੰਨੇ ਕੁ ਜ਼ਿਆਦਾ ਜਿਹੜੇ ਆ ਉਹ ਹੁਣ ਲੋਕ ਉੱਥੋਂ ਪੈਸੇ ਕਢਾ ਸਕਣਗੇ। 2008-2009 ਦੇ ਵਿੱਚ ਲੈਮਨ ਬ੍ਰਦਰਜ਼ ਦੀ ਜਿਹੜੇ ਫੇਲਰ ਹੋਇਆ ਸੀ, ਇਹ ਵੀ ਬਹੁਤ ਵੱਡਾ ਬੈਂਕਿੰਗ ਸਿਸਟਮ ਸੀਗਾ ਉਸ ਜੀ ਟਾਈਮ ਤੇ। ਉਹਨਾਂ ਦਾ CEO ਇਹ ਸਿਲੀਕਨ ਵੈਲੀ ਦਾ CEO ਬਣਿਆ ਸੀ। ਸੋ ਹੁਣ ਉਹ ਦੇਖ ਲਓ ਕਿ ਉਹਦਾ ਵੀ ਪੱਠਾ ਬਿਠਾਲਤਾ। ਅਮਰੀਕਾ ਦੇ ਇਤਿਹਾਸ ਦੇ ਵਿੱਚ ਦੱਸਦਾ ਜਾਵਾਂ, ਕਹਿੰਦੇ ਵੀ 2008 ਦੇ ਵਿੱਚ ਸਭ ਤੋਂ ਵੱਡੀ ਬੈਂਕ ਜਿਹੜੀ ਵਾਸ਼ਿੰਗਟਨ ਮਿਊਚੁਅਲ ਆ, ਇਹ ਕਲੈਪਸ ਹੋਈ ਸੀ। ਉਸ ਟਾਈਮ ਦੇ ਕੋਲ ਉਹਨਾਂ ਦੇ ਕੋਲ 307 ਬਿਲੀਅਨ ਡਾਲਰ ਦੇ ਐਸਟ ਸੀਗੇ ਜਿਸ ਟਾਈਮ ਤੇ ਫੇਲ ਹੋਈ ਸੀ। ਸਿਲੀਕਨ ਵੈਲੀ ਜੋ ਇਸ ਟਾਈਮ ਫੇਲ ਹੋਈ ਆ, ਇਹਦੇ ਕੋਲ 209 ਬਿਲੀਅਨ ਡਾਲਰ ਸੀ। ਸੋ ਬਹੁਤ ਵੱਡਾ ਅਮਾਉਂਟ ਆ। ਜਿੰਨੀਆਂ ਵੀ ਹਾਈ ਟੈਕ ਕੰਪਨੀਆਂ ਆ, ਉਹਨਾਂ ਦੀ ਪਿਛਲੇ 40 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਸਟਾਰਟਅਪ ਕੰਪਨੀਆਂ ਦੀ ਫੰਡਿੰਗ, ਬਹੁਤ ਸਾਰੀਆਂ ਟੈਕ ਕੰਪਨੀਆਂ ਦੇ ਜਿਹੜੇ ਮੇਨ ਅਕਾਊਂਟ ਮਿਲੀਅਨਸ ਆਫ ਡਾਲਰ ਦੇ, ਉਹ ਇਹਨਾਂ ਦੇ ਕੋਲ ਸੀ। ਆਪਾਂ ਤਾਂ ਕਈ ਵਾਰੀ ਕਹਿੰਦੇ 2.5 ਲੱਖ ਡਾਲਰ ਜਾਂ 5 ਲੱਖ ਡਾਲਰ ਜੁਆਇੰਟ ਜਿਹੜਾ ਫੈਡਰਲੀ ਇੰਸ਼ੋਰਡ ਹੈਗਾ ਆ। ਤੇ ਇਸੇ ਤਰ੍ਹਾਂ ਜੇ ਕੰਪਨੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਜਿਹੜੀਆਂ ਇੰਪੈਕਟ ਹੋਈਆਂ, ਰੋਕੂ ਕੰਪਨੀ ਦਾ 487 ਮਿਲੀਅਨ ਡਾਲਰ
ਇਸ ਬੈਂਕ ਦੇ ਕੋਲ ਸੀ। 26% ਜਿਹੜਾ ਉਹਨਾਂ ਦਾ $1.9 ਬਿਲੀਅਨ ਕੈਸ਼ ਆ ਸਿਲੀਕਨ ਵੈਲੀ 'ਚ, ਉਹਦਾ ਇਹ ਇਹਨਾਂ ਦੇ ਕੋਲ ਸੀਗਾ। ਸੋ ਐਟਸੀ ਕੰਪਨੀ, ਰੌਕਟ ਲੈਬਸ, ਉਹਨਾਂ ਦਾ $38 ਮਿਲੀਅਨ, ਰੋਬਲੌਕਸ ਉਹਨਾਂ ਦਾ $3 ਬਿਲੀਅਨ। ਸੋ ਇਹ ਜਿਹੜੇ ਕੰਪਨੀਆਂ ਆ, ਇਹਨਾਂ ਦੇ EMPLOYEEਆਂ ਦੀ ਤਨਖਾਹ, ਉਹ ਕਹਿੰਦੇ ਵੀ ਜੇ $2.5 ਲੱਖ ਹੀ ਸਾਡਾ ਸੇਵ ਹੋਇਆ ਤੇ ਫਿਰ ਉਹ ਤਨਖਾਹ ਕਿੰਨਾ ਕੁ ਚਿਰ ਦਊਗੇ, ਮੁੜ ਕੇ ਉਹ ਲੇ ਆਫ ਸ਼ੁਰੂ ਹੋਊਗੀ। ਸੋ ਹੁਣ ਇਹ ਵੀ ਆਪਾਂ ਨੂੰ ਦੇਖਣਾ ਆ ਵੀ ਇਹ ਦੋ ਵੱਡੀਆਂ ਬੈਂਕਾਂ ਫੇਲ ਹੋਣ ਤੋਂ ਬਾਅਦ ਜੋ ਫੈਡ ਦੀ ਨੈਕਸਟ ਮੂਵ ਆ ਉਹ ਕੀ ਹੋਊਗੀ। ਉਹ ਹੁਣ ਕੁਆਟਰ ਬੇਸਿਸ ਪੁਆਇੰਟ ਇਨਕਰੀਜ਼ ਕਰੂਗੇ ਜਾਂ 50 ਬੇਸਿਸ ਪੁਆਇੰਟ ਇਨਕਰੀਜ਼ ਕਰੂਗੇ। ਇਹ ਬਹੁਤ ਸਾਰਾ ਜਿਹੜਾ ਲੌਂਗ ਟਾਈਮ ਇੰਪੈਕਟ ਆ, ਕੱਲਾ ਇਹ ਦੋ ਬੈਂਕਾਂ ਨਹੀਂ, ਇਹਨਾਂ ਹੋਰ ਬੈਂਕਾਂ ਦੇ ਉੱਤੇ ਵੀ ਜਿਹੜਾ ਪੈਣਾ ਸ਼ੁਰੂ ਹੋ ਜਾਊਗਾ। ਲੋਕ ਇਸ ਟਾਈਮ ਬਹੁਤ ਘਬਰਾਏ ਹੋਏ ਆ ਵੀ ਬੈਂਕਾਂ ਦੇ ਵਿੱਚ ਪੈਸੇ ਰੱਖਣੇ ਚਾਹੀਦੇ ਜਾਂ ਨਹੀਂ। ਹੁਣ ਤੁਸੀਂ ਦੇਖੋ ਵੀ ਜੇ ਕੁਝ ਘੰਟਿਆਂ 'ਚ ਬੈਂਕ ਦਾ 65 ਜਾਂ 70% ਸਟਾਕ ਥੱਲੇ ਚੱਲ ਜਾਏ ਤੇ ਉਸ ਟਾਈਮ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਉਹ ਕੀ ਬਣਦੀ ਹੈਗੀ। ਜੀ ਬਿਲਕੁਲ। ਸੋ ਸਥਿਤੀ ਕੋਈ ਬਹੁਤੀ ਚੰਗੀ ਡੈਫੀਨੇਟਲੀ ਨਹੀਂ ਹੈਗੀ। ਇਹ ਹੁਣ ਦੇਖਣਾ ਪੈਣਾ ਹੈ ਕੀ ਇਸ ਚੀਜ਼ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਣੂਗਾ। ਇੱਕ ਜਿਹੜਾ ਫਸਟ ਰਿਪਬਲਿਕ ਹੀ ਨਹੀਂ, ਹੋਰ ਕਈ ਬੈਂਕਾਂ ਦੇ ਜਿਹੜੇ ਇਸ ਟਾਈਮ ਸਟਾਕ ਉਹ ਥੱਲੇ ਚੱਲ ਰਹੇ ਆ। ਪੈਕ ਵੈਸਟ 46%, ਚਾਰਲਸ ਸ਼ਵਾਬ 19%, 2 ਈਅਰ ਬੌਂਡ ਜਿਹੜੇ ਯੀਲਡ ਆ ਉਹ 50 ਬੇਸਿਸ ਪੁਆਇੰਟ ਥੱਲੇ ਆ ਗਈ ਆ। 10 ਈਅਰ ਦੀ ਜਿਹੜੀ ਉਹ 20 ਬੇਸਿਸ ਪੁਆਇੰਟ ਆ ਉਹ ਥੱਲੇ ਜਿਹੜੀ ਉਹ ਆ ਗਈ ਆ। ਸੋ ਇਸ ਦਾ ਅਸਰ ਜਿਹੜਾ ਆ ਉਹ ਆਲਰੇਡੀ ਇਸ ਦੇ ਉੱਤੇ ਦੇਖ ਰਿਹਾ। ਸਾਰੇ ਜਾਣੇ ਇਸ ਚੀਜ਼ ਤੋਂ ਜਿਹੜੇ ਡਰੇ ਸੀਗੇ ਵੀ ਕਿਤੇ ਇਹ ਕੋਈ ਡੋਮੀਨੋ ਇਫੈਕਟ ਜਿਹੜਾ ਆ ਉਹ ਨਾ ਹੋ ਜਾਵੇ। ਇਸ ਲਈ ਜਿਹੜੀ ਰੈਗੂਲੇਟਰਸ, ਟ੍ਰੈਜਰੀ, ਸਰਕਾਰ ਆ, ਉਹ ਉਹਨਾਂ ਨੇ ਆਈ ਆ। ਆਲਦੋ ਇੰਸ਼ੋਰਡ ਮਨੀ ਤਾਂ $2.5 ਲੱਖ ਦੀ ਹੁੰਦੀ ਆ, ਆਪਾਂ ਜਿੱਦਾਂ ਬਾਰ-ਬਾਰ ਦੱਸ ਰਹੇ ਹਾਂ। ਹੁਣ ਅਨਇੰਸ਼ੋਰਡ ਮਨੀ ਵੀ ਬੇਸਿਕਲੀ ਸਿਲੀਕਨ ਵੈਲੀ ਬੈਂਕ ਦੇ ਕਲਾਇੰਟਸ ਨੂੰ ਉਹ ਮਿਲਣ ਜਾ ਰਹੀ ਹੈਗੀ ਆ। ਸਰਕਾਰ ਬਾਰ-ਬਾਰ ਇਹ ਕਹਿ ਰਹੀ ਆ ਵੀ ਇਹ ਬੇਲ ਆਊਟ ਨਹੀਂ ਹੈਗਾ, ਇਹਨਾਂ ਦੇ ਕੋਲ ਇਹ ਐਸੈਟਸ ਹੈਗੇ ਆ ਤੇ ਇਹ ਹੁਣ ਲਿਕੁਇਡ ਫਾਰਮ 'ਚ ਨਹੀਂ ਆ, ਲਿਕੁਇਡੇਟਡ ਨਹੀਂ ਆ। ਇਸ ਕਰਕੇ ਅਸੀਂ ਜਿਹੜਾ ਇਹ ਲੋਕਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਬਚਾ ਰਹੇ ਹੈਗੇ ਆ। $175 ਬਿਲੀਅਨ 200 ਬਿਲੀਅਨ ਡਾਲਰ ਤੋਂ ਵੱਧ ਦੇ ਐਸੈਟਸ ਇਸ ਟਾਈਮ SVB ਦੇ ਕੋਲ ਸੀਗੇ, ਸਿਲੀਕਨ ਵੈਲੀ ਬੈਂਕ ਦੇ ਕੋਲ। ਤਾਂ ਹੀ ਇਹ ਦੂਜੀ ਸਭ ਤੋਂ ਵੱਡਾ ਜਿਹੜਾ ਕਲੈਪਸ ਮੰਨਿਆ ਗਿਆ। ਵਾਸ਼ਿੰਗਟਨ ਮਿਊਚੁਅਲ ਦੇ ਆਈ ਥਿੰਕ 300 ਬਿਲੀਅਨ ਸੀਗੇ ਜਦ ਉਹ ਕਲੈਪਸ ਹੋਈ ਸੀਗੀ। ਸੋ ਕਈ ਜਣੇ ਪੁੱਛ ਰਹੇ ਆ ਵੀ ਵੈਲਸ ਫਾਰਗੋ, ਕਈਆਂ ਦੇ ਬੈਂਕ ਆਫ ਅਮਰੀਕਾ ਹੋਊਗਾ, ਕਿਸੇ ਦਾ JP ਮੋਰਗਨ ਚੇਜ਼ ਆ, ਉਹਨਾਂ ਦੇ ਬਾਰੇ ਤਾਂ ਜੇ ਕੋਈ ਇਦਾਂ ਦੀ ਸਥਿਤੀ ਜਿਹੜੀ ਉਹ ਨਹੀਂ ਆਈ। ਉਹ ਇਹਦੇ ਨਾਲੋਂ ਵੀ ਕਾਫੀ ਵੱਡੀਆਂ ਬੈਂਕਾਂ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਹੈਗੀਆਂ ਆ। ਸੋ ਹੋਪਫੁਲੀ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ। ਸੋ ਤੁਸੀਂ ਦੇਖੋ ਵੀ ਹੁਣ ਜਦੋਂ ਇਦਾਂ ਦੀ ਚੀਜ਼ ਆਈ ਤੇ ਕਿੱਡੀ ਜਲਦੀ ਝੱਟ ਦੇਣੀ ਇਹਨਾਂ ਨੇ ਮੱਤ ਬਣਾ ਕੇ ਤੇ ਕਿਹਾ ਵੀ ਭਾਈ 13 ਤਰੀਕ ਨੂੰ ਅੱਜ ਤੋਂ ਯਾਨੀ ਕਿ ਤੁਹਾਨੂੰ ਆਪਾਂ ਮਨੀ ਨੂੰ ਐਕਸੈਸ ਜਿਹੜਾ ਆ ਉਹ ਦੇ ਦੇਵਾਂਗੇ। ਬਟ ਕਾਫੀ ਇੱਕ ਚਿੰਤਾਜਨਕ ਗੱਲ ਇਹ ਆ ਵੀ ਇਸ ਹਿਸਾਬ ਦੇ ਨਾਲ ਜਿਹਦੇ ਕੋਲ ਇੰਨੇ ਜ਼ਿਆਦਾ ਐਸੈਟਸ ਆ, ਉਹ ਰਨ ਕਿੱਦਾਂ ਹੋ ਰਹੀ ਸੀਗੀ, ਕਿੱਥੇ ਖਾਮੀਆਂ ਹੈ, ਕਿੱਥੇ ਜਿਹੜੀਆਂ ਅਣਗਹਿਲੀਆਂ ਜਿਹੜੀਆਂ ਹੋਈਆਂ ਆ। ਇਹ ਬੈਂਕ ਦਾ ਹਾਲ ਆ ਤੇ ਹੋਰ ਇਦਾਂ ਦੀਆਂ ਕਿੰਨੀਆਂ ਬੈਂਕਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਇਦਾਂ ਦੀ ਸਥਿਤੀ ਜਿਹੜੀ ਉਹ ਬਣੀ ਹੈਗੀ ਆ। ਫੇਲ ਹੋਣ ਤੋਂ ਕੁਝ ਘੰਟੇ ਪਹਿਲਾਂ ਜਿਹੜੇ ਇਹਨਾਂ ਦੇ EMPLOYEE ਆ ਉਹਨਾਂ ਨੂੰ ਬੋਨਸ ਦਿੱਤੇ ਗਏ ਜਿਹੜੀ ਬੈਂਕ ਲਓ ਚੱਕੋ ਦੇਖੋ। ਤੇ ਕੁਝ ਜਿਹੜੇ ਉਹਨਾਂ ਦੇ ਖਾਸ ਬੰਦੇ ਆ ਉਹਨਾਂ ਨੇ ਪਿਛਲੇ 6 ਵੀਕਾਂ 'ਚ ਆਪਣੇ ਸਟਾਕ ਵੀ ਘਟਾ ਲਏ ਹਨਾ, ਮੇਨ ਜਿਹੜੇ ਐਗਜ਼ੈਕਟਿਵ। ਸੋ ਇਹ ਮੇਰੇ ਖਿਆਲ ਨਾਲ ਇਹ ਇਨਵੈਸਟੀਗੇਸ਼ਨ ਹੋਊਗੀ। ਸੋ ਜਿੰਨੇ ਸਾਡੇ ਸਰੋਤੇ ਸੁਣਦੇ ਆ ਦੱਸਦੇ ਜਾਈਏ, FDIC ਦੇ ਮੁਤਾਬਕ ਜੇ ਤੁਹਾਡਾ $2.5 ਲੱਖ ਤਾਈਂ ਆ ਉਹ ਫੈਡਰਲੀ ਇੰਸ਼ੋਰਡ ਆ ਬੈਂਕ 'ਚ, ਤੇ ਜੇ ਤੁਹਾਡਾ ਜੁਆਇੰਟ ਆ ਜਿੱਦਾਂ ਹਸਬੈਂਡ ਵਾਈਫ ਦਾ ਤੇ ਉਹ 5 ਲੱਖ ਤਾਈਂ ਇੰਸ਼ੋਰਡ ਆ। ਸੋ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਆ ਉਹ ਮੋਰ ਦੈਨ ਇੱਕ ਬੈਂਕ ਯੂਜ਼ ਕਰ ਲਿਓ। ਸੋ ਇਸ ਕਰਕੇ ਇਹ ਥੋੜੀ ਸੇਫਟੀ ਦੇ ਲਈ ਵੀ ਇਹ ਨਹੀਂ ਵੀ ਜਿੱਦਾਂ ਨਹੀਂ ਉਹ ਜਿੰਨੇ ਕੋਈ ਨਹੀਂ ਮਲਟੀਪਲ ਅਕਾਊਂਟਸ ਹੋਣਗੇ ਦੈਟਸ ਜਿਹੜਾ ਉਹ ਫਾਈਨ। ਤੇ ਜਦੋਂ ਤੁਸੀਂ ਚਲੋ ਕਿਸੇ ਨੇ ਕੁਝ ਬਾਏ ਕਰਨਾ ਹੁੰਦਾ, ਕੁਝ ਕਰਨਾ ਹੁੰਦਾ, ਉਦੋਂ ਇਕੱਠੇ ਕਰਨਾ ਤੁਹਾਨੂੰ ਟਾਈਮ ਜਿਹੜਾ ਉਹ ਮਿਲ ਵੀ ਜਾਂਦਾ ਹੁੰਦਾ ਆ। ਸੋ ਉਸ ਹਿਸਾਬ ਦੇ ਨਾਲ ਉਦੋਂ ਫਿਰ ਜਿਹੜਾ ਤੁਸੀਂ ਕਰ ਸਕਦੇ ਹੈਗੇ। ਪਰ ਇਹਦੇ ਨਾਲ ਤੁਸੀਂ ਦੇਖੋ ਬਹੁਤ ਜ਼ਿਆਦਾ ਅਸਰ ਪਿਆ। EMPLOYEES ਜੋ ਆ ਬੈਂਕਾਂ ਦੇ ਉਹ ਜੌਬ ਲੂਜ਼ ਕਰ ਗਏ। ਇੱਕ ਜਗ੍ਹਾ ਮੈਂ ਦੇਖ ਰਿਹਾ ਸੀ ਦੋਨੋਂ ਹੀ ਹਸਬੈਂਡ ਵਾਈਫ ਕਹਿੰਦੇ ਅਸੀਂ ਇੱਕੋ ਬੈਂਕ 'ਚ ਕੰਮ ਕਰਦੇ ਸੀ, ਦੋਨਾਂ ਦੀ ਜੌਬ ਚਲੇ ਗਈ। ਸੋ ਇਹ ਹਜੇ ਇਹਦਾ ਬਹੁਤ ਲੰਮਾ ਜਿਹੜਾ ਇੰਪੈਕਟ ਪੈਣਾ ਆ। ਜਿਹੜੀ ਨਵੀਂ ਬੈਂਕ ਸੈਨ ਫਰਾਂਸਿਸਕੋ ਦੀ, ਉਹਦੀ 213 ਬਿਲੀਅਨ B ਦੇ ਨਾਲ ਐਸੈਟਸ ਆ। ਇਹ ਜਿਹੜੀ ਕਲੈਪਸ ਹੋਈ ਆ, 7200 EMPLOYEE ਆ ਉਹਨਾਂ ਦੇ ਤੇ ਸੈਨ ਫਰਾਂਸਿਸਕੋ ਬੇਸਡ ਜਿਹੜੀ ਹੈਗੀ ਆ। ਹੁਣ ਉਹਨਾਂ ਦੀ ਕੀ ਸਿਚੁਏਸ਼ਨ ਹੋਣੀ ਆ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ।
ਪਰ ਬੈਂਕਿੰਗ ਇੰਡਸਟਰੀ ਨੂੰ ਲੈ ਕੇ ਸਿਚੁਏਸ਼ਨ ਬਹੁਤ ਬੈਡ ਆ। ਈਵਨ ਦੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਹੈ ਵੀ ਅਸੀਂ ਬੈਂਕਿੰਗ ਨੂੰ ਫੇਲ ਨਹੀਂ ਹੋਣ ਦੇਵਾਂਗੇ, ਪਰ ਦੋ ਬੈਂਕਾਂ ਤੁਹਾਡੇ ਸਾਹਮਣੇ ਆ ਜਿਹੜੀਆਂ ਪੂਰੀ ਤਰ੍ਹਾਂ ਫੇਲ ਹੋਈਆਂ ਆ। ਤੇ ਬਾਕੀ ਦੇਖਦੇ ਆ ਵੀ ਆਪਾਂ ਤਾਂ ਇਹੀ ਅਰਦਾਸ ਕਰਦੇ ਭਾਈ ਕਿਸੇ ਦਾ ਜਿਹੜਾ ਦਸਾਂ ਨਹੁੰ ਦੀ ਕਮਾਈ ਨਾਲ ਪੈਸਾ ਕਮਾਇਆ ਆ ਉਹ ਕਿਤੇ ਵੇਸਟ ਇਦਾਂ ਹੀ ਨਾ ਨਿਕਲ ਜਾਵੇ। ਹਾਂ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਕਢਾ ਕੇ ਤੇ ਘਰੇ ਰੱਖ ਲਓ ਜੀ ਤੇ ਉਹਦਾ ਵੀ ਕੋਈ ਜਿਹੜਾ ਤੁਹਾਨੂੰ ਫਾਇਦਾ ਨਹੀਂ ਹੋਣਾ, ਕਿਉਂਕਿ ਜੀ ਉਹਦੇ ਵਿੱਚ ਫਿਰ ਰਿਸਕ ਹੋਰ ਲੈਂਦਾ ਵੀ ਕਿ ਸ਼ਦਾਈਆਂ ਨੂੰ ਪਤਾ ਲੱਗ ਗਿਆ ਤੇ ਉਹ ਨਾ ਜਿਹੜਾ ਉਹ ਕੁਝ ਹੋਰ ਕਾਂਡ ਕਰ ਦੇਣ। ਸੋ ਜਿਹੜਾ ਸਿਲੀਕਨ ਵੈਲੀ ਬੈਂਕ ਸੀਗੀ ਉਹ ਸਟਾਰਟਅਪਸ ਜਿਹੜੀਆਂ ਟੈਕ ਸਟਾਰਟਅਪਸ ਆ, ਦੇਖੋ ਕੋਈ ਡਿਫੈਂਸ ਦੇ ਲਈ ਕੰਮ ਸੋ ਇਹਨਾਂ ਕਰ ਦਾ ਰਿਹਾ ਆ। ਰਾਜਕਰਨ ਵੀ ਜੀ ਇੰਨਾ ਲੰਮਾ ਅਸਰ ਪੈਂਦਾ ਵੀ ਜਿਹੜੀ ਸਿਲੀਕਨ ਵੈਲੀ ਬੈਂਕ ਆ ਨਾ ਉਹਦੇ ਚ ਇੱਕ ਇੰਡੀਆ ਦੀਆਂ ਕਈ ਕੰਪਨੀਆਂ ਉਹਨਾਂ ਦੇ ਵਿੱਚ ਸੀਆਂ। ਇੱਕ ਨਜ਼ਾਰਾ ਟੈਕਨੋਲੋਜੀ ਕਰਕੇ ਮੋਬਾਈਲ ਗੇਮਿੰਗ ਕੰਪਨੀ ਆ, ਉਹਨਾਂ ਦੇ ਕਹਿੰਦੇ $7.7 ਮਿਲੀਅਨ ਕੈਸ਼ ਇਹਨਾਂ ਦੇ ਵਿੱਚ ਪਿਆ ਸੀ। ਸੋ ਹੁਣ ਉਹਨਾਂ ਦੇ ਵੀ ਜਿਹੜੇ ਸਟਾਕ ਆ ਗਾਹਾਂ ਉਹ 6.5% ਥੱਲੇ ਚੱਲ ਡਿੱਗ ਜਾਣਾ। ਪਏ ਹਨਾ। ਸੋ ਸਾਰੇ ਬਹੁਤ ਇਹਦਾ ਇੰਪੈਕਟ ਜਿੱਦਾਂ ਅੱਗੇ ਤੇ ਅੱਗੇ ਪੈ ਰਿਹਾ। ਦੱਸਿਆ ਜਾ ਰਿਹਾ, ਬਲੂਮਬਰਗ ਰਿਪੋਰਟ ਕਰ ਰਿਹਾ ਹੈ ਵੀ ਜਿਹੜੇ ਸਿਲੀਕਨ ਵੈਲੀ ਬੈਂਕ ਦੇ ਕਲਾਇੰਟ ਆ ਉਹ ਆਪਣੇ ਅਕਾਊਂਟਸ ਨੂੰ ਐਕਸੈਸ ਕਰਨ ਦੇ ਵਿੱਚ ਕਾਮਯਾਬ ਹੋ ਪਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਸਲੋ ਸਰਵਿਸ ਹੈਗੀ ਆ, ਪਰ ਐਟਲੀਸਟ ਚੱਲ ਰਹੀ ਹੈਗੀ ਆ। ਵੈਂਚਰ ਕੈਪੀਟਲਿਸਟ ਫਰਮ ਜਿਹੜੀਆਂ ਉਹ ਕਹਿ ਰਹੀਆਂ ਆ, ਉਹ ਵੀ ਇਹੀ ਐਡਵਾਈਸ ਕਰ ਰਹੀਆਂ ਕੰਪਨੀਆਂ ਨੂੰ ਵੀ ਭਾਈ ਡਾਇਵਰਸਿਫਾਈ ਕਰੋ। ਹੁਣ ਦੇਖੋ ਹਰਜੋਤ ਸਿੰਘ ਜੀ, ਉਦਾਂ ਦੇਖੋ ਠੀਕ ਆ, ਕੋਈ ਵੀ ਨਹੀਂ ਚਾਹੁੰਦਾ ਕੋਈ ਫੇਲ ਹੋਵੇ, ਪਰ ਇਹਨਾਂ ਨੂੰ ਪਤਾ ਆ ਵੀ 2.5 ਲੱਖ ਤੋਂ ਉੱਤੇ ਵਾਲੇ ਜਿਹੜੇ ਇੰਸ਼ੋਰਡ ਨਹੀਂ ਹੁੰਦੇ, ਵੀ ਉਹਦੇ ਜੀ ਤੋਂ ਉੱਤੇ ਨਹੀਂ ਆ, ਫਿਰ ਕਿਉਂ ਮਿਲੀਅਨਸ ਆਫ ਡਾਲਰ ਇੱਕੋ ਪਾਸੇ ਜਿਹੜਾ ਉਹ ਰੱਖਿਆ ਜਾ ਰਿਹਾ, ਜਦ ਕਿ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਕੰਪਨੀਆਂ ਕੰਮ ਵੀ ਕਿੱਦਾਂ ਜਿਹੜੀਆਂ ਉਹ ਕਰ ਰਹੀਆਂ। ਇਹਨਾਂ ਨੂੰ ਇਹ ਤੇ ਹੁੰਦਾ ਨਹੀਂ ਆ, ਜਿਨ੍ਹਾਂ ਨੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਹਰਜੋਤ ਸਿੰਘ ਜੀ ਵਿੱਚ ਲਗਾਏ ਹੁੰਦੇ ਆ, ਦੇ ਨੋ ਦਾ ਇਨਸਾਈਡ ਵੀ ਕੀ ਜਿਹੜਾ ਉੱਥੇ ਅੰਦਰ ਖਾਤੇ ਚੱਲ ਰਿਹਾ ਹੁੰਦਾ ਆ। ਸੋ ਇਹ ਵੀ ਚੀਜ਼ਾਂ ਨਾ ਇਹਨਾਂ ਨੂੰ ਆਪ ਵੀ ਦੇਖਣੀਆਂ ਪੈਣੀਆਂ। ਡਾਇਵਰਸੀਫਾਈ ਕਰਨਾ ਬਹੁਤ ਜ਼ਰੂਰੀ ਆ ਅੱਜ ਦੇ ਜ਼ਮਾਨੇ 'ਚ, ਕੱਲ੍ਹ ਦੇ ਜ਼ਮਾਨੇ ਤੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੇ ਲੋਕਾਂ ਨੂੰ ਬਚਾਉਂਦੀ ਰਹੀ ਆ ਤੇ ਅੱਗੇ ਵੀ ਜਿਹੜੀ ਉਹ ਬਚਾਉਂਦੀ ਰਹੂਗੀ। ਸੋ ਇਹ ਧਿਆਨ ਜਿਹੜਾ ਹੁਣ ਸਾਰਿਆਂ ਨੂੰ ਰੱਖਣਾ ਪੈਣਾ ਹੈ। ਇੱਥੋਂ ਤੱਕ ਕਿ ਆਪਣੇ ਵੀ ਬਹੁਤ ਸਾਰੇ ਜਿਹੜੇ ਬਿਜ਼ਨਸ ਓਨਰਸ ਆ ਉਹ ਰਨ ਕਰਦੇ ਆ, ਦੇ ਨੀਡ ਟੂ ਸੀ ਵੀ ਤੁਸੀਂ ਵੀ ਇੱਦਾਂ ਜਿਹੜੀਆਂ ਚੀਜ਼ਾਂ ਆ ਉਹ ਤੁਸੀਂ ਦੇਖੋ ਵੀ ਕਿੱਦਾਂ ਬੈਂਕਾਂ ਦੇ ਵਿੱਚ ਜਿਹੜਾ ਉਹ ਤੁਸੀਂ ਕਰ ਸਕਦੇ ਆ। ਡਾਇਵਰਸੀਫਾਈ ਤੁਹਾਨੂੰ ਜਿਹੜਾ ਉਹ ਕਰਨਾ ਚਾਹੀਦਾ ਆ ਜਾਂ ਨਹੀਂ। ਤੇ ਹਰਜੋਤ ਸਿੰਘ ਜੀ, ਤੁਹਾਨੂੰ ਕਾਫੀ ਚਿਰ ਹੋ ਗਿਆ ਹੁਣ ਇੱਥੇ ਆਇਆਂ ਨੂੰ, ਇੱਦਾਂ ਦੀ ਸਥਿਤੀ ਬੈਂਕ ਰਨਸ ਤੇ ਤੁਸੀਂ ਪਹਿਲਾਂ ਵੀ ਜਿਹੜੀਆਂ ਉਹ ਦੇਖੀਆਂ? ਮੈਂ ਤੁਹਾਨੂੰ ਦੱਸਿਆ ਨਾ, ਵਾਸ਼ਿੰਗਟਨ ਮਿਸ਼ਲ ਜਿਹੜੀ ਆ 2008 ਚ ਹੋਈ ਸੀ, ਉਹ ਤਾਂ ਇਹਦੇ ਨਾਲੋਂ ਵੀ ਵੱਡੀ ਬੈਂਕ ਸੀ। ਪਰ ਚਲੋ ਪੰਜਾਬੀਆਂ ਦੀ ਤਾਂ ਹੋਰ ਗੱਲ ਹੈ, ਮਜ਼ਾਕ ਵਾਲੀ ਮੈਂ ਗੱਲ ਦੱਸ ਦਿੰਦਾ ਕਿ ਜੇ ਕਿਸੇ ਕੋਲ ਜ਼ਿਆਦਾ ਪੈਸੇ ਜਮਾ ਹੋ ਜਾਣ ਨਾ ਤੇ ਫਿਰ ਉਹਨਾਂ ਦੇ ਖਾਜ ਹੁੰਦੀ ਰਹਿੰਦੀ ਵੀ ਕੁਛ ਨਾ ਕੁਛ ਆਪਾਂ ਹੋਰ ਖਰੀਦ ਲਈਏ। ਬਾਹਲੇ ਜਮਾ ਨਹੀਂ ਕਰਦੇ ਹੈਗੇ, ਕੈਸ਼ ਨਹੀਂ ਰੱਖਦੇ ਬਾਹਲੇ ਪੰਜਾਬੀ ਆਪਣੇ, ਹੋਰ ਬਿਜ਼ਨਸ ਲੈ ਲਓ ਜਾਂ ਹੋਰ ਕੁਛ ਲੈ ਲਓ। ਪਰ ਜਿਹੜੀ ਬੈਂਕ ਫੇਲ ਹੋਈ ਆ ਸਿਲੀਕਨ ਵੈਲੀ ਬੈਂਕ, 90% ਉਹਨਾਂ ਦੇ ਜਿਹੜੇ ਕਸਟਮਰ ਸੀ ਉਹਨਾਂ ਦਾ ਜਿਹੜਾ ਇੰਸ਼ੋਰਡ ਅਮਾਊਂਟ ਆ 2.5 ਲੱਖ ਜਾਂ 5 ਲੱਖ ਉਹ ਤੋਂ ਕਿਤੇ ਵੱਧ ਸੀ। ਇੱਥੋਂ ਅੰਦਾਜ਼ਾ ਲਾ ਲਓ ਜੀ। ਪਿਛਲੇ ਹਫਤੇ ਜਿਹੜੀ ਸਿਲੀਕਨ ਵੈਲੀ ਬੈਂਕ ਆ ਅਮਰੀਕਾ ਦੀ 16ਵੀਂ ਸਭ ਤੋਂ ਵੱਡੀ ਬੈਂਕ ਸੀ। ਪਿਛਲੇ 40 ਸਾਲਾਂ ਤੋਂ ਕੰਮ ਕਰ ਰਹੀ ਸੀ। ਇਹ ਨਹੀਂ ਸੀ ਵੀ ਕੋਈ ਹੁਣੇ ਜਿਹੜੀ ਆ ਉਹ ਚੱਲ ਰਹੀ ਸੀ। ਫੰਡਿੰਗ ਦੇ ਲਈ, ਟੈਕ ਸਟਾਰਟਅਪਸ ਦੇ ਲਈ ਇੱਕ ਬੜਾ ਰਿਲਾਇਬਲ ਸੋਰਸ ਮੰਨਿਆ ਜਾਂਦਾ ਸੀ ਵੈਂਚਰ ਕੈਪੀਟਲਿਸਟ ਜਿਹੜੀਆਂ ਫਰਮ ਆ ਉਸ ਦੇ ਲਈ। ਸੋ ਕੋਲੈਪਸ ਕਹਿੰਦੇ ਵੀ ਫਾਲਟੀ ਸਿਸਟਮ ਦੇ ਵਿੱਚ ਬੈਂਕ ਦਾ ਜਿਹੜਾ ਉਹ ਆਪਣਾ ਹੀ ਜਿਹੜਾ ਹੋ ਰਿਹਾ ਆ। ਕਈ ਐਨਾਲਿਸਟ ਇਸ ਚੀਜ਼ ਨੂੰ ਜਿਹੜਾ ਉਹ ਆਰਗਿਊ ਕਰ ਰਹੇ ਨੇ। ਸੋ ਕਹਿੰਦੇ ਵੀ ਜਿਹੜੀਆਂ ਫੈਡ ਦੀਆਂ ਅਗਰੈਸਿਵ ਇੰਟਰਸਟ ਰੇਟ ਹਾਈਕ ਹੈਗੀਆਂ ਆ, ਉਹਨਾਂ ਨੇ ਜਿਹੜੀਆਂ ਇਹਨਾਂ ਦੇ ਐਸੈਟਸ ਆ, ਜਿਹੜੀਆਂ ਹੋਲਡਿੰਗਸ ਆ, ਉਹਨਾਂ ਉੱਤੇ ਕਾਫੀ ਜਿਹੜਾ ਉਹ ਅਸਰ ਪਾਇਆ। ਵੈਲਿਊਜ਼ ਜਿਹੜੀਆਂ ਉਹ ਡਰੋਪ ਜਿਹੜੀਆਂ ਹੋ ਗਈਆਂ। ਜਿਹੜੇ ਡਿਪੋਜ਼ਿਟਰ ਸੀਗੇ ਉਹ ਪੈਨਿਕ ਵੀ ਜਿਹੜੇ ਉਹ ਕਰੇ, ਕਈਆਂ ਨੇ ਵਿਦਡਰਾ ਵੀ ਜਿਹੜਾ ਉਹ ਕਰ ਲਿਆ। ਸੋ ਜਦੋਂ ਮਨੀ ਨਾ ਹੋਵੇ ਤੁਹਾਡੇ ਕੋਲ, ਹਾਰਡ ਕੈਸ਼ ਜਿਹੜਾ ਉਹ ਨਾ ਹੋਵੇ, ਲਿਕੁਇਡੇਟ ਨਾ ਹੋਇਆ ਹੋਵੇ, ਤਾਂ ਫਿਰ ਇਹ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ ਹੀ। ਐਸੈਟਸ ਪਏ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ, ਉਹਨਾਂ ਬੌਂਡਸ ਦਾ ਅੱਜ ਦੇ ਸਮੇਂ ਦੇ ਵਿੱਚ, ਜੇ ਤੁਸੀਂ ਉਹਨਾਂ ਨੂੰ ਕੈਸ਼ ਜਿਹੜਾ ਉਹ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਇਹਨਾਂ ਬੈਂਕਾਂ ਦੀ ਜਿਹੜੀ ਹਰਜੋਤ ਸਿੰਘ ਜੀ ਸੁਨਾਮੀ ਇੱਥੇ ਆਈ ਆ, ਤਾਂ ਅਸਲ ਯੂਰਪ ਦੇ ਵਿੱਚ ਵੀ ਜਿਹੜਾ ਉਹ ਦੇਖ ਰਹੇ ਆ, ਜੀ ਉੱਥੇ ਵੀ 6% ਤੋਂ ਵੱਧ ਯੂਰਪੀਅਨ ਬੈਂਕਿੰਗ ਖੇਤਰ ਜਿਹੜਾ ਆ ਉਹ ਡਾਊਨ ਜਿਹੜਾ ਉਹ ਜੀ ਚਲਾ ਗਿਆ ਹੈਗਾ ਸੋ ਆ। ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਆਪਣੇ ਆਪਣੇ ਬੈਂਕਾਂ ਦਾ ਧਿਆਨ ਰੱਖੋ। ਅੱਜ ਕੁਝ ਘੰਟਿਆਂ ਦੇ ਵਿੱਚ ਕੱਲੀ ਇਹ ਸਿਲੀਕਨ ਵੈਲੀ ਬੈਂਕ ਨਹੀਂ, ਫਸਟ ਰਿਪਬਲਿਕਨ ਬੈਂਕ ਦੇ 66% ਸ਼ੇਅਰ ਉਹਨਾਂ ਦੇ ਜਿਹੜੇ ਡਿੱਗ ਪਏ ਆ। ਵੈਸਟਰਨ ਅਲਾਇੰਸ ਬੈਂਕ ਆਫ ਦੇ 60%,
ਪੈਕ ਬੈਸਟ ਬੈਂਕੌਰਪ ਦੇ 34% ਤੇ ਫਸਟ ਹੋਰੀਜ਼ਨ ਬੈਂਕ ਦੇ 23% ਸਟਾਕ ਕੁਝ ਘੰਟਿਆਂ 'ਚ ਅੱਜ ਡਿੱਗ ਪਏ। ਜੀ ਜੀ। ਸੋ ਕਈ ਕੁਛ ਜਿਹੜਾ ਆ ਉਹ ਇਸ ਟਾਈਮ ਹਰਜੋਤ ਸਿੰਘ ਜੀ ਇਹ ਚੱਲ ਰਿਹਾ ਹੈਗਾ ਆ। ਸੋ ਹੋਪਫੁਲੀ ਇਹਦੇ ਨਾਲ ਡੋਮੀਨੋ ਇਫੈਕਟ ਨਾ ਹੋਵੇ, ਇਹ ਆਪਾਂ ਜਿਹੜੀ ਉਮੀਦ ਜਿਹੜੀ ਉਹ ਰੱਖਦੇ ਆ, ਕਿਉਂਕਿ 2007-8 ਦਾ ਜਿਹੜਾ ਆ ਉਹ ਵੀ ਬੈਂਕਿੰਗ ਖੇਤਰ ਤੋਂ ਹੀ ਕੰਮ ਜਿਹੜਾ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ, ਉਹਨਾਂ ਦੇ ਦਿੱਤਾ ਹੋਇਆ ਉਹ ਰਿਸੈਸ਼ਨ ਸੀ। ਹੁਣ ਇਹ ਨਾ ਹੋਵੇ ਵੀ ਇਸ ਵਾਰੀ ਵੀ ਉੱਦਾਂ ਦੀ ਚੀਜ਼ ਹੀ ਜਿਹੜੀ ਉਹ ਚੱਲਣੀ ਪੈ ਜਾਵੇ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ ਹੁਣ, ਤੇ ਆਪਾਂ ਮਿਲਾਂਗੇ ਆਪਣੇ ਜਿਹੜੇ ਤੇ ਜਾਂਦੇ ਆਪਾਂ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਇਲੈਕਸ਼ਨ ਦੀ ਹਾਂਜੀ ਉਹ ਅਪਡੇਟ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ। ਸੋ ਕਾਫੀ ਜਿਹੜੇ ਲੋਕ ਆ ਉਹਨਾਂ ਨੂੰ ਦਿਲਚਸਪੀ ਜਿਹੜੀ ਉਹ ਹੋਵੇਗੀ ਵੀ ਉੱਥੇ ਕੀ ਜਿਹੜਾ ਹੋ ਰਿਹਾ। ਸੋ ਸੁਪਰੀਮ ਕਾਉਂਸਲ ਦੀਆਂ ਵੋਟਿੰਗ ਹੋਈਆਂ, ਦੋ ਜਿਹੜੀਆਂ ਉੱਥੇ ਸਲੇਟਾਂ ਸੀਗੀਆਂ, ਸਿੱਖ ਪੰਚਾਇਤ ਦੀ ਤੇ ਜਿਹੜੇ ਬੇ ਏਰੀਆ ਸਿੱਖ ਸੰਗਤ ਜਿਹੜੀ ਉਹਨਾਂ ਦੀ। ਸੋ ਇਹਦੇ ਵਿੱਚ ਜਿਹੜੀ ਸਿੱਖ ਪੰਚਾਇਤ ਦੀ ਜਿਹੜੀ ਉਹ ਜਿੱਤ ਰਹੀ ਆ, ਆਲਮੋਸਟ ਡਬਲ ਵੋਟਾਂ ਉਹਨਾਂ ਨੇ ਦੂਜੇ ਜਿਹੜੀ ਹੈਗੇ ਆ ਉਹਨਾਂ ਦੇ ਕੋਲੋਂ ਜਿਹੜੀਆਂ ਉਹ ਮਿਲੀਆਂ ਆ। ਤੇ ਦੋ ਜਿਹੜੀਆਂ ਅਮੈਂਡਮੈਂਟਸ ਉਸ ਦੇ ਵਿੱਚ ਬਾਈ ਲਾਜ਼ ਦੇ ਵਿੱਚ ਉਹਨਾਂ ਨੇ ਪ੍ਰਪੋਜ਼ ਕੀਤੀਆਂ ਸੀਗੀਆਂ, ਉਹ ਵੀ ਜਿਹੜੀਆਂ ਆ ਪਾਸ ਹੋਈਆਂ ਆ। 94% 90% ਤੋਂ ਵੱਧ ਜਿਹੜੇ ਲੋਕਾਂ ਨੇ ਉਹਨਾਂ ਅਮੈਂਡਮੈਂਟਸ ਦੇ ਵਿੱਚ ਹਾਮੀ ਜਿਹੜੀ ਉਹ ਭਰੀ ਆ। ਸੋ ਚੁਣੇ ਗਏ ਜਿਹੜੇ ਸੁਪਰੀਮ ਕਾਉਂਸਲ ਦੇ ਮੈਂਬਰ ਨੇ ਸਿੱਖ ਪੰਚਾਇਤ ਵੱਲੋਂ ਰਜਿੰਦਰ ਸਿੰਘ, ਜਸਪ੍ਰੀਤ ਸਿੰਘ ਅਟਵਾਲ, ਹਰਪ੍ਰੀਤ ਸਿੰਘ ਬੈਂਸ, ਸੁਰਿੰਦਰਜੀਤ ਕੌਰ ਤੇ ਜਸਵੰਤ ਸਿੰਘ, ਇਹ 5 ਜਣੇ ਜਿਹੜੇ ਉਹ ਚੁਣੇ ਗਏ ਆ। ਇਹਨਾਂ ਨੂੰ ਜਿਹੜੀਆਂ ਆ 2700 ਤੋਂ ਵੱਧ ਸਾਰਿਆਂ ਨੂੰ ਵੋਟਾਂ ਪਈਆਂ, ਤੇ ਜਿਹੜੇ ਦੂਜੇ ਜਿਹੜੀ ਸਲੇਟ ਵਾਲੇ ਸੀ ਉਹਨਾਂ ਨੂੰ 1400 ਮੈਕਸੀਮਮ ਜਿਹੜੀ 1499 ਵੋਟ ਜਿਹੜੀ ਉਹ ਪਈ ਆ ਸਰਬਜੀਤ ਕੌਰ ਚੀਮਾ ਹੋਣਾ ਨੂੰ। ਸੋ ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ 1.5 ਤੋਂ ਦੁੱਗਣੀ ਜਿਹੜੀ ਵੋਟ ਆ ਉਹਨਾਂ ਦੇ ਉਸ ਹਿਸਾਬ ਦੇ ਨਾਲ ਜਿਹੜੀ ਉਹ ਪਈ ਆ। ਸੋ ਸਿੱਖ ਪੰਚਾਇਤ ਦੀ ਜਿਹੜੀ ਜਿੱਤ ਉੱਥੇ ਸਲੇਟ ਦੀ ਜਿਹੜੀ ਹੋਈ ਆ ਉਹਨਾਂ ਦੇ ਨੁਮਾਇੰਦਿਆਂ ਦੀ। ਤੇ ਕਈ ਜਿਹੜੇ ਸਵਾਦ ਲੈਣ ਵਾਲੇ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਲੜਾਈ ਤਾਂ ਨਹੀਂ ਹੋਈ, ਆਤ ਨਹੀਂ ਹੋਇਆ, ਬੜੀ ਸੁੱਖ ਸਾਂਦ ਦੇ ਨਾਲ ਹੋਇਆ, ਸਾਰਿਆਂ ਨੇ ਆਪਸੇ ਬੜੇ ਪਿਆਰ ਇਤਫਾਕ ਦੇ ਨਾਲ ਪਾਈਆਂ। ਚਲੋ ਠੀਕ ਆ, ਤੁਸੀਂ ਸੰਗਤ ਦੇ ਮੋਹਰੇ ਸੀਗੇ, ਤੁਸੀਂ ਜੋ ਕਾਰਜ ਕੀਤੇ ਉਸ ਹਿਸਾਬ ਦੇ ਨਾਲ ਆਪਣੇ ਸੰਗਤ ਨੇ ਆਪਣਾ ਫੈਸਲਾ ਜਿਹੜਾ ਉਹ ਸੁਣਾਇਆ ਆ। ਸੋ ਸਿੱਖ ਪੰਚਾਇਤ ਦੀ ਜਿਹੜੀ ਸਲੇਟ ਆ ਉਹਨਾਂ ਨੂੰ ਜਿਹੜੀ ਆ ਉਹ ਉੱਥੇ ਸੰਗਤ ਨੇ ਇੱਕ ਵਾਰੀ ਫੇਰ ਸੇਵਾ ਦੇ ਲਈ ਜਿਹੜਾ ਉਹ ਚੁਣ ਲਿਆ ਹੈਗਾ ਜੀ। ਸੋ ਬਿਲਕੁਲ 4302 ਵੋਟਾਂ ਟੋਟਲ ਪਈਆਂ ਸੀ। ਜਿਹੜੀਆਂ ਅਮੈਂਡਮੈਂਟ ਉਹ ਬਹੁਤ ਵਧੀਆ ਹੈ। ਬਾਕੀ ਗੁਰੂ ਘਰਾਂ ਨੂੰ ਵੀ ਇਸ ਅਮੈਂਡਮੈਂਟ ਬਾਰੇ ਸੋਚਣਾ ਚਾਹੀਦਾ। ਇੱਕ ਤਾਂ ਸੀਗੀ ਵੀ ਗੁਰਦੁਆਰੇ 'ਚ ਜੇ ਕੋਈ ਕਿਸੇ ਤਰ੍ਹਾਂ ਦਾ ਲੀਗਲ ਝਗੜਾ ਹੁੰਦਾ ਹੈ ਤੇ ਉਹਦੇ ਲਈ ਜਿਹੜੀ ਵੀ ਕਮੇਟੀ ਸਿਟਿੰਗ ਆ ਜਾਂ ਕੋਈ ਬਾਹਰ ਆ, ਗੁਰਦੁਆਰੇ ਦੀ ਫੰਡਿੰਗ ਨਹੀਂ ਯੂਜ਼ ਹੋਣੀ ਚਾਹੀਦੀ। ਉਹ ਪਾਸ ਹੋਈ ਆ 93.50%। ਸੋ ਬੇਲ ਆਊਟ ਨਹੀਂ ਮਿਲਣਾ ਚਾਹੀਦਾ, ਇਹ ਪੈਸਾ ਨਹੀਂ ਯੂਜ਼ ਹੋਣਾ ਚਾਹੀਦਾ। ਜੇ ਲੜਨਾ ਆਪ ਜਿੱਥੇ ਮਰਜ਼ੀ ਲੜੋ, ਆਪਣੇ ਪੈਸੇ ਖਰਚੋ, ਪਰ ਗੁਰੂ ਘਰ ਦੇ ਨਾ ਖਰਚੋ। ਜੀ ਜੀ ਬਿਲਕੁਲ। ਤੇ ਦੂਸਰਾ ਜਿਹੜਾ ਸੀਗਾ ਉਹ ਇਹ ਸੀਗਾ ਵੀ $2000 ਜਿਹੜਾ ਉਹ ਨਾਨ ਰਿਫੰਡੇਬਲ ਹੋਵੇ ਜਿੰਨੇ ਵੀ ਇਲੈਕਸ਼ਨ ਰਨ ਕਰਨੀ ਆ, ਜਿਹੜਾ ਵੀ ਐਜ਼ ਏ ਉਮੀਦਵਾਰ ਆ, ਤਾਂ ਜੋ ਜਿਹੜੇ ਨਾਨ ਸੀਰੀਅਸ ਟਾਈਪ ਲੋਕ ਹੁੰਦੇ ਆ ਵੀ ਉਹ ਬੇਸਿਕਲੀ ਫਿਲਟਰ ਜਿਹੜੀ ਉਹ ਕਰਨ ਦੀ ਕੋਸ਼ਿਸ਼ ਆ। ਇਸ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਉੱਥੇ 2800 ਤੇ ਹੱਕ ਦੇ ਵਿੱਚ ਤੇ ਜਿਹੜਾ ਇਸ ਜਿਹੜੀਆਂ ਇਹ ਵੀ ਜਿਹੜਾ ਬਾਈ ਲਾ ਦੇ ਵਿੱਚ ਅਮੈਂਡਮੈਂਟ ਉੱਥੇ ਫਰੀਮੌਂਟ ਦੇ ਵਿੱਚ ਹੋਈ ਆ। ਸੋ ਨਾਨ ਸੀਰੀਅਸ ਕੈਂਡੀਡੇਟਸ ਨੂੰ ਇੱਕ ਹਿਸਾਬ ਦੇ ਨਾਲ ਫਿਲਟਰ ਕਰਨ ਦੇ ਲਈ ਇਸ ਚੀਜ਼ ਨੂੰ ਜਿਹੜਾ ਪਲੱਸ ਇਹ ਵੀ ਸੀ ਅੱਜ ਵੀ ਸੀ ਵੀ ਜਿਹੜੇ ਲੋਕ ਆ ਜਿਹਨੇ ਵੀ ਇਲੈਕਸ਼ਨ ਲੜਨੀ, ਜੇ ਗੁਰੂ ਘਰ ਦਾ ਖਰਚਾ ਹੁੰਦਾ ਇੰਨਾ ਵੋਟਾਂ ਦਾ, ਉਹ ਵੀ ਇਲੈਕਸ਼ਨ ਲੜਨੀ ਆ, ਉਹੋ ਹੀ ਖਰਚਾ ਹੁੰਦਾ। ਮੈਂ ਕਹਿੰਦਾ ਜ਼ਿਆਦਾ ਹੋਣਾ ਚਾਹੀਦਾ, 2000 ਘੱਟੋ ਘੱਟ 5000 ਹੋਣਾ ਚਾਹੀਦਾ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਦਾ ਖਰਚਾ ਪੁਲਿਸ, ਸਿਕਿਉਰਿਟੀ, ਕੰਪਨੀ ਹਾਇਰ ਕਰਨੀ ਆ, ਤੇ ਜਾਂ ਫਿਰ ਆਪਣਾ ਕੋਈ ਕਮਿਸ਼ਨ ਬਣਾਓ ਜਿਹੜਾ ਇੰਡੀਪੈਂਡੈਂਟ ਹੋਵੇ, ਜਿਹਦੇ ਫਿਰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਾ ਹੋਵੇ। ਬਸ ਕੱਲ ਨੂੰ ਕੋਈ ਵੀ ਮੂੰਹ ਚੱਕ ਕੇ ਕਹਿ ਦਿੰਦਾ ਵੀ ਇੱਥੇ ਇਦਾਂ ਹੋਇਆ, ਉੱਥੇ ਉਦਾਂ ਹੋਇਆ, ਫਿਰ ਅਦਾਲਤਾਂ ਦੇ ਵਿੱਚ ਚੱਲਦਾ। ਤੇ ਉਹ ਤੇ ਬਹੁਤ ਵਧੀਆ ਅਮੈਂਡਮੈਂਟ ਆ ਵੀ ਗੁਰੂ ਘਰ ਦੀ ਗੋਲਕ ਦੀ ਜਿਹੜੀ ਮਨੀ ਆ ਉਹ ਇਸ ਦੇ ਵਿੱਚ ਕੇਸਾਂ ਦੇ ਵਿੱਚ ਨਹੀਂ ਜਿਹੜੀ ਉਹ ਸਪੈਂਡ ਹੋਊਗੀ। ਸੋ ਜਾਂ ਤਾਂ ਪਹਿਲਾਂ ਹੀ ਜਿਹੜੇ ਗੁਰੂ ਘਰ ਦੇ ਬਾਇਲਾਜ਼ ਦੇ ਵਿੱਚ ਇਹ ਚੀਜ਼ ਨੂੰ ਐਡ ਕਰ ਲਿਆ ਜਾਵੇ, ਜੇ ਨਹੀਂ ਹੈਗਾ ਤੇ ਭਾਈ ਫਿਰ ਇੱਥੇ ਜਿਹੜਾ ਇਹ ਅਮੈਂਡਮੈਂਟਸ ਜਿਹੜੀਆਂ ਆ ਉਹ ਕਰਨ ਬਾਰੇ ਸਾਰਿਆਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਹੈ। ਸੋ ਸਾਡੇ ਵੱਲੋਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਹੀ ਜੋ ਸਿੱਖ ਪੰਚਾਇਤ ਦੇ ਕੈਂਡੀਡੇਟ ਜਿੱਤੇ ਆ ਉਹਨਾਂ ਦੇ ਸਮਰਥਕ ਸਾਰਿਆਂ ਨੂੰ ਵਧਾਈਆਂ। ਤੇ ਆਪਾਂ ਆਸ ਕਰਦੇ ਹਾਂ ਪੰਜਾਬੀ ਰੇਡੀਓ USA ਵੱਲੋਂ ਜਿਸ ਤਰ੍ਹਾਂ ਦੇ ਪੰਥਕ ਮੁੱਦਿਆਂ ਦੇ ਉੱਤੇ ਫਰੀਮੌਂਟ ਗੁਰਦੁਆਰਾ ਸਾਹਿਬ ਹਮੇਸ਼ਾ ਹੀ ਜਦ ਤੋਂ ਹੀ ਹੋਂਦ 'ਚ ਆਇਆ ਸਾਥ ਦਿੰਦਾ ਰਿਹਾ, ਸਾਥ ਦਿੰਦੇ ਰਹੂਗੇ। ਜੂਨ 1984 ਦੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ
ਹੋਰ ਜਿੰਨੇ ਵੀ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਮੁੱਦੇ ਚੱਲ ਰਹੇ ਹੈਗੇ ਆ, ਚਾਹੇ ਉਹ ਬੰਦੀ ਸਿੱਖਾਂ ਦਾ, ਚਾਹੇ ਭਾਈ ਅੰਮ੍ਰਿਤਪਾਲ ਸਿੰਘ ਦਾ, ਜਾਂ ਹੋਰ, ਉਹਨਾਂ ਦੇ ਨਾਲ ਡਟ ਕੇ ਜਿਹੜਾ ਇਹ ਸਾਥ ਦਿੰਦੇ ਰਹਿਣਗੇ ਜੀ। ਜਾਂਦੇ ਜਾਂਦੇ ਜਿਵੇਂ ਵੋਟ ਕਾਊਂਟ ਦੱਸਦਾ ਜਾਵਾਂ, ਸੁਪਰੀਮ ਕੌਂਸਲ ਦੀਆਂ ਜਿਹੜੀਆਂ ਵੋਟਾਂ ਦੇ ਲਈ ਰਜਿੰਦਰ ਸਿੰਘ ਉਹਨਾਂ ਨੂੰ 2825, ਜਸਪ੍ਰੀਤ ਸਿੰਘ ਅਟਵਾਲ ਉਹਨਾਂ ਨੂੰ 2804, ਹਰਪ੍ਰੀਤ ਸਿੰਘ ਬੈਂਸ ਉਹਨਾਂ ਨੂੰ 2784, ਸੁਰਿੰਦਰਜੀਤ ਕੌਰ ਉਹਨਾਂ ਨੂੰ 2739 ਤੇ ਜਸਵੰਤ ਸਿੰਘ ਉਹਨਾਂ ਨੂੰ 2713 ਵੋਟਾਂ ਮਿਲੀਆਂ। ਇਹ 5 ਜਣੇ ਚੁਣੇ ਗਏ ਆ। ਤੇ ਜਿਹੜੇ ਦੂਜੇ ਗਰੁੱਪ ਵੱਲੋਂ ਸੀਗੇ, ਸਰਬਜੀਤ ਕੌਰ ਚੀਮਾ ਉਹਨਾਂ ਨੂੰ 1499, ਹਰਮਿੰਦਰਪਾਲ ਸਿੰਘ ਉਹਨਾਂ ਨੂੰ 1439, ਕੁਲਜੀਤ ਸਿੰਘ ਉਹਨਾਂ ਨੂੰ ਜਿਹੜੇ ਜੀ 1439 ਤੇ ਸੌਰੀ ਜਿਹੜੇ ਹਰਮਿੰਦਰਪਾਲ ਸੀ ਉਹਨਾਂ ਨੂੰ 1441, ਕੁਲਜੀਤ ਸਿੰਘ ਉਹਨਾਂ ਨੂੰ 1437 ਤੇ ਹਰਜੀਤ ਸਿੰਘ ਰੰਧਾਵਾ ਨੂੰ ਜਿਹੜੇ ਆ ਉਹ 1437 ਤੇ ਗੁਰਦਾਵਰ ਸਿੰਘ ਮਾਨ ਹੋਣਾ ਨੂੰ 1421 ਜਿਹੜੀਆਂ ਆ ਉਹ ਵੋਟਾਂ ਪਈਆਂ। ਸੋ ਜਿਹੜੇ 5 ਜਿਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਆ ਉਹ ਸੁਪਰੀਮ ਕੌਂਸਲ ਦੇ ਲਈ ਚੁਣੇ ਗਏ ਆ ਤੇ ਉਹ 5 ਜਿਹੜੇ ਉਹ ਸਿੱਖ ਪੰਚਾਇਤ ਸਲੇਟ ਦੇ ਵੱਲੋਂ ਸੀ ਜੀ। ਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ, ਕਿਉਂਕਿ ਬਹੁਤ ਬਾਰਿਸ਼ ਸੀ, ਸਾਰਾ ਕੁਝ ਸੀ, ਫਿਰ ਵੀ ਜਿਹੜੀ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਵੋਟ ਪਾਉਣ ਗਈਆਂ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।